हक सच समाज ते सियासत, धर्म करम फर्ज ही इबादत। यह है तुहाडी आवाज़ दी ताकत। पंजाबी रेडियो यूएसए। पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਤਿਕਾਰਤ ਅਤੇ ਮਾਣਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਅਤੇ ਜਿਵੇਂ ਆਪਾਂ ਸਭ ਜਾਣਦੇ ਹਾਂ, ਆਪਣੀਆਂ ਗੱਲਬਾਤ ਜਿਹੜੀ ਆ ਵਿਸ਼ੇਸ਼ ਜਿਹੜੇ ਟਾਕ ਸ਼ੋਅ ਚੱਲ ਰਹੇ ਨੇ ਜੂਨ 84 ਦੇ ਘੱਲੂਘਾਰੇ ਨੂੰ ਸੰਬੰਧ ਦੇ ਵਿੱਚ ਲੈ ਕੇ, ਸਾਕਾ ਨੀਲਾ ਤਾਰਾ ਜਿਹੜਾ ਜੀ ਉਸ ਨੂੰ ਸੰਬੰਧ ਦੇ ਵਿੱਚ ਲੈ ਕੇ, ਉਸੇ ਸਿਲਸਿਲੇ ਦੇ ਵਿੱਚ ਅੱਜ ਆਪਾਂ ਇੱਕ ਹੋਰ ਉੱਘੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੁਣਾਂ ਦੇ ਨਾਲ, ਜੋ ਕਿ ਇੱਕ ਬਹੁਤ ਚਰਚਿਤ ਲੇਖਕ ਵੀ ਹਨ, ਕਿਤਾਬਾਂ ਵੀ ਉਹਨਾਂ ਦੇ ਆਈਆਂ ਨੇ, ਕਾਲਮ ਵੀ ਉਹ ਲਿਖਦੇ ਰਹਿੰਦੇ ਨੇ, ਸਿੱਖ ਹਿਸਟੋਰੀਅਨ ਦੇ ਨਾਮ ਦੇ ਨਾਲ ਵੀ ਉਹ ਜਾਣੇ ਜਾਂਦੇ ਨੇ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰੇ ਵੱਲੋਂ ਪੰਜਾਬੀ ਰੇਡੀਓ ਦੀ ਸਮੁੱਚੀ ਟੀਮ ਔਰ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਅਤੇ ਜਿਵੇਂ ਤੁਸੀਂ ਵੀ ਜਾਣਦੇ ਹੋ ਵੀ ਆਪਾਂ ਜਿਹੜੇ ਵਿਸ਼ੇਸ਼ ਜਿਹੜੀਆਂ ਗੱਲਬਾਤ ਚੱਲ ਰਹੀ ਆ, ਆਪਾਂ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਿਹੜੇ ਉੱਥੇ ਕਿ ਆਈ ਵਿਟਨੈਸ ਰਹੇ ਆ, ਜਿਨ੍ਹਾਂ ਨੇ ਆਪਣੀ ਅੱਖੀਂ ਡਿੱਠੀ ਹਾਲ ਉੱਥੇ ਉਹ ਦੇਖਿਆ। ਗੱਲਬਾਤ ਕੀਤੀ ਆਪਾਂ ਉਹ ਪੱਤਰਕਾਰ ਦੇ ਨਾਲ ਵੀ ਜਿਹੜੇ ਉਸ ਟਾਈਮ ਦੇ ਉੱਤੇ ਉੱਥੇ ਮੌਜੂਦ ਸਨ। ਉਹਨਾਂ ਨੇ ਦੱਸਿਆ, ਸੰਤਾਂ ਦੇ ਬਾਰੇ ਦੱਸਿਆ, ਸਾਰਾ ਕੁਛ ਉਹਨਾਂ ਨੇ ਦੱਸਿਆ। ਅਤੇ ਹੁਣ ਮੈਂ ਤੁਹਾਡੇ ਨਾਲ ਆਪਾਂ, ਕਿਉਂਕਿ ਤੁਸੀਂ ਹਿਸਟਰੀ ਨੂੰ ਬਹੁਤ ਪੜ੍ਹਦੇ ਹੋ ਅਤੇ ਹਿਸਟਰੀ ਨੂੰ ਤੁਸੀਂ ਲਿਖਦੇ ਹੋ, ਇਸ ਵਾਰ ਦੀ ਜਿਹੜੀ ਅਸੀਂ ਖਾਸ ਕੋਸ਼ਿਸ਼ ਕਰ ਰਹੇ ਹਾਂ ਵੀ ਇਤਿਹਾਸਿਕ ਜਿਹੜੇ ਆ ਉਹ ਗੱਲਾਂ ਬਾਤਾਂ ਨੂੰ ਅੱਜ ਸਾਰੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਬਹੁਤ ਜ਼ਿਆਦਾ ਹੀ ਇਸ ਟਾਈਮ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਆ ਕੀ ਕਾਰਨ ਆ, ਕਿਉਂ ਸੰਤ ਸੀ ਜੋ ਉੱਥੇ ਸਨ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਸਨ। ਕਈਆਂ ਦਾ ਕਹਿਣਾ ਸੀਗਾ ਵੀ ਜੇ ਉੱਥੇ ਨਾ ਹੁੰਦੇ ਤਾਂ ਉੱਥੇ ਅਟੈਕ ਨਹੀਂ ਸੀ ਹੋਣਾ। ਮੈਂ ਤੁਹਾਨੂੰ ਇਸ ਲਈ ਪੁੱਛਣਾ ਚਾਹੁੰਦਾ, ਕੀ ਕਾਰਨ ਰਹੇ ਜਿਹੜੀ ਆ ਇਹ ਦਿੱਲੀ ਦੀ ਸੱਤਾ ਆ, ਦਿੱਲੀ ਦੇ ਹੁਕਮਰਾਨ ਆ, ਦਿੱਲੀ ਦੀ ਸਿਆਸਤ ਆ, ਉਸ ਨੂੰ ਇੰਨਾ ਉਹ ਸਿੱਖਾਂ ਦੇ ਇਸ ਉੱਭਰਦੇ ਉਸ ਟਾਈਮ ਦੇ ਉੱਤੇ ਲੀਡਰ ਜਿਹੜੇ ਸਨ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਇੰਨੀ ਕੌੜੀ ਅੱਖ ਦੇ ਨਾਲ ਦੇਖਦੇ ਰਹੇ ਅਤੇ ਬਾਅਦ ਦੇ ਵਿੱਚ ਇੱਥੋਂ ਤੱਕ ਨੌਬਤ ਆ ਗਈ ਦੇਸ਼ ਦੀ ਆਪਣੀ ਫੌਜ ਆਪਣੇ ਨਾਗਰਿਕਾਂ ਨੂੰ ਮਾਰਨ ਲਈ ਉਹਨਾਂ ਨੇ ਉੱਥੇ ਘੱਲੀ। ਜੀ ਜੀ, ਵੇਖੋ ਜੀ, ਇਸ ਤਰ੍ਹਾਂ ਹੈ ਕਿ ਜਿਹੜਾ ਇਹ ਤੁਹਾਡਾ ਸਵਾਲ ਹੈ ਕੀ ਕਾਰਨ ਬਣੇ ਜੀ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀਆਂ ਅੱਜ ਦੀਆਂ ਵਾਪਰੀਆਂ ਘਟਨਾਵਾਂ ਵਾ, ਸਾਨੂੰ ਇਹਨਾਂ ਦਾ ਜਿਹੜਾ ਪਿਛੋਕੜ ਇਤਿਹਾਸ ਦੇ ਵਿੱਚੋਂ ਲੱਭਣਾ ਪੈਂਦਾ ਜੀ, ਕਿਉਂਕਿ ਸਾਡਾ ਜਿਹੜਾ ਇਤਿਹਾਸ ਆ ਉਹ ਗੁਰਮਤਿ ਵਿਚਾਰਧਾਰਾ ਦੇ ਦਾਇਰੇ 'ਚ ਘੁੰਮਦਾ ਜੀ। ਤੇ ਜਿਹੜੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧਰਮ ਦੇ ਮਾਰਗ ਨੂੰ ਇੱਕ ਉਸ ਭਗਤੀ ਦਾ ਮਾਰਗ ਦੱਸਿਆ ਕਿ ਜਿੱਥੇ ਸਿੱਖ ਦੀ ਜਿਹੜੀ ਸ਼ਰਤ ਹੈ ਉਹ ਹੈਗੀ ਆ, ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ ਜੀ ਜੀ। ਉਸ ਮਾਰਗ ਤੇ ਚੱਲਣ ਦੀ ਇੱਕ ਲਿਮਟ ਹੈ ਕਿ ਕਦੋਂ ਤੱਕ ਸ਼ਾਂਤੀ ਤੇ ਸਬਰ ਦਾ ਮੁਕਾਬਲਾ ਜਿਹੜਾ ਉਹ ਸਿੱਖ ਨੇ ਆਪਣੇ ਸਿਦਕ ਤੇ ਸਬਰ ਦੇ ਦਾਇਰੇ 'ਚ ਰਹਿ ਕੇ ਕਰਨਾ ਜੀ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਚੇਤਾ ਕਿਛ ਖਾਏ ਜੀ, ਕਿ ਜਦੋਂ ਤੁਹਾਡੇ ਉੱਪਰ ਹੋ ਰਹੇ ਜ਼ੁਲਮ ਦੀ, ਜ਼ਬਰ ਦੀ ਔਰ ਹਰ ਤਰ੍ਹਾਂ ਦੀ ਜਿਹੜੀ ਹੈ ਇੰਤਹਾ ਹੋ ਜਾਂਦੀ ਹੈ, ਤਾਂ ਉਦੋਂ ਫਿਰ ਜਿਹੜਾ ਸਿੱਖ ਹੈ ਉਹ ਮੈਦਾਨੇ ਜੰਗ 'ਚ ਜੂਝਣ ਲਈ ਤਿਆਰ ਹੋ ਜਾਂਦਾ, ਜਿਸ ਨੂੰ ਦਸਮ ਪਾਤਸ਼ਾਹ ਨੇ ਆਪਣੇ ਫਰਮਾਨ ਦੇ ਵਿੱਚ ਕਿਹਾ ਹੈ, ਚੁੰਕਾਰ ਅਜ਼ਮਾ ਹੀਲ ਤੇ ਦਰਬਜਸ਼ ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਸਤ ਜੀ ਜੀ। ਜਦੋਂ ਸਾਰੇ ਹੀਲੇ ਵਸੀਲੇ ਧਿਰ ਉਪਾਅ ਟੂਰੀ ਡਰੈਸਿੰਗ ਹੈ ਰੌਂਗ, ਕਿਸੇ ਚੀਜ਼ ਨੂੰ ਵੀ ਸਹੀ ਕਰਨ ਦੇ ਸਾਰੇ ਵਸੀਲੇ ਜਦੋਂ ਖਤਮ ਹੁੰਦੇ ਨੇ ਉਦੋਂ ਤਲਵਾਰ ਦੀ ਵਰਤੋਂ 'ਚ ਆਏ ਨੇ ਜੀ। ਸੋ ਇਹ ਜਿਹੜਾ ਸੰਤਾਪ 1984 'ਚ ਵਾਪਰਿਆ ਜੀ, ਜਦੋਂ ਅਸੀਂ ਇਸ ਦਾ ਇਤਿਹਾਸਕ ਪਿਛੋਕੜ ਵੇਖਦੇ ਹਾਂ ਤਾਂ ਇੰਝ ਲੱਗਦਾ ਹੈ ਕਿ ਸਿੱਖ ਕੌਮ ਨੇ ਹਥਿਆਰਬੰਦ ਸੰਘਰਸ਼ ਕੀਤਾ ਔਰ ਕੀਤਾ ਵੀ ਜੀ ਜੀ, ਪਰ ਜਿਹੜਾ ਇਹਦਾ ਪਿਛੋਕੜ ਹੈ ਉਹ ਵੇਖਣਾ ਪਵੇਗਾ ਕਿ ਉਸ ਸਦੀ ਦੇ ਵਿੱਚ ਸਿੱਖ ਕੌਮ ਦੇ ਨਾਲ ਕਿਹੜੇ ਐਸੇ ਵਸਾਘਾਤ, ਕਿੰਨੇ ਧੋਖੇ, ਕਿੰਨੀ ਬੇਵਫਾਈ ਔਰ ਕਿਸ ਤਰ੍ਹਾਂ ਦੇ ਵਿਤਕਰੇ, ਕਿਸ ਤਰ੍ਹਾਂ ਦੀ ਉਹਦੀ ਆਰਥਿਕਤਾ, ਉਹਦਾ ਸਮਾਜਿਕ, ਉਹਦਾ ਰਾਜਨੀਤਿਕ, ਉਹਦਾ ਧਾਰਮਿਕ ਢਾਂਚਾ ਜਿਹੜਾ ਸੀ ਉਹਨੂੰ ਖਤਮ ਕਰਨ ਦੀਆਂ ਕਿੰਨੀਆਂ ਕੋਸ਼ਿਸ਼ਾਂ ਹੋਈਆਂ ਕਿ ਸਿੱਖ ਕੌਮ ਨੂੰ ਇਹ ਕਦਮ ਚੁੱਕਣਾ ਪਿਆ ਜੀ। ਬਿਲਕੁਲ ਜੀ। ਸੋ ਅਸੀਂ ਜਦੋਂ ਇਸ ਦੇ ਇਤਿਹਾਸਕ ਪਿਛੋਕੜ ਦਾ ਅਧਿਐਨ ਕਰਾਂਗੇ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਜੀ। ਜਿਹੜੀਆਂ ਲੜਾਈਆਂ ਸਿੱਖਾਂ ਨੂੰ ਆਗੂ ਰਹਿਤ ਹੋ ਕੇ ਲੜਨੀਆਂ ਪੈਂਦੀਆਂ ਨੇ, ਬੇਸ਼ੱਕ ਉਸ ਸਮੇਂ ਦੇ ਆਗੂ ਸਰਦਾਰ ਸ਼ਾਮ ਸਿੰਘ ਅਟਾਰੀ ਜਾਂ ਹੋਰ ਕਈ ਸਿੰਘ ਸੂਰਮੇ
ਮੈਦਾਨੇ ਜੰਗ 'ਚ ਜੂਝਦੇ ਨੇ ਜੀ। ਪਰ ਜਦੋਂ ਤੁਸੀਂ ਸ਼ਾਹ ਮੁਹੰਮਦ ਦੀ ਰਚਨਾ 'ਚ ਵੇਖੋਗੇ ਤਾਂ ਉਹ ਸ਼ਬਦ ਵਰਤੇਗਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਜੀ ਜੀ। ਉਹ ਉਸ ਗੱਲ ਤੇ ਮੋਹਰ ਲਾ ਦਿੰਦਾ ਹੈ ਕਿ ਜਿਹੜਾ ਪੰਜਾਬ ਹੈ ਉਹਦੇ ਉੱਪਰ ਹਿੰਦ ਜਿਹੜਾ ਉਹ ਹਮਲਾਵਰ ਹੋ ਕੇ ਆ ਰਿਹਾ। ਜੀ ਜੀ। ਉਹਦਾ ਕਾਰਨ ਇਹ ਹੈ ਕਿ ਸਿੱਖਾਂ ਦੇ ਖਿਲਾਫ ਉਹਨਾਂ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੀਆਂ ਜਿੰਨੀਆਂ ਵੀ ਰੈਜੀਮੈਂਟ ਸੀਗੀਆਂ, ਅਗਵਾਈ ਬੇਸ਼ੱਕ ਬ੍ਰਿਟਿਸ਼ ਕਰ ਰਹੇ ਸੀ। ਜੀ ਜੀ। ਪਰ ਉਹਨਾਂ 'ਚ ਲੜਨ ਵਾਲੇ ਸਿਪਾਹੀ ਜਿਹੜੇ ਸੀ ਸਾਰੇ ਹਿੰਦੁਸਤਾਨੀ ਸੀ। ਜੀ। ਸੋ ਪਹਿਲੀ ਗੱਲ ਤੇ ਇਹ ਕਿ ਸਾਡੇ ਨਾਲ ਵਿਸਾਖਘਾਤ ਦੀ ਪ੍ਰਕਿਰਿਆ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਕਿ ਰਣਜੀਤ ਸਿੰਘ ਨੇ ਅੱਖਾਂ ਮੀਟ ਲਈਆਂ। ਜੀ ਜੀ। ਉਸ ਤੋਂ ਬਾਅਦ ਜੇ ਸਿੱਖ ਜਿਹੜੇ ਸੀ ਉਹਨਾਂ ਦੇ ਹੱਥੋਂ ਆਪਣਾ ਰਾਜ ਗਿਆ ਤਾਂ ਸਿੱਖ ਧਰਮ ਦੇ ਵਿੱਚ ਧਾਰਮਿਕ ਤੌਰ ਤੇ ਆਪਣੀ ਜਿਹਨੂੰ ਐਮਰਜੈਂਸ ਕਹਿੰਦੇ ਆ, ਹਾਂਜੀ, ਉਹਦੇ ਵਾਸਤੇ ਆਰੀਆ ਸਮਾਜ ਜਿਹੜੀ ਲਹਿਰ ਸੀ ਉਹਨੇ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਕਰਕੇ ਸਿੱਖ ਸਿਧਾਂਤਾਂ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਜੀ। ਉਸ ਤੋਂ ਬਾਅਦ ਸਿੱਖ ਜੇ ਆਪਣੀ ਆਜ਼ਾਦੀ ਵਾਸਤੇ ਜੂਝਿਆ ਪਰ ਉਹਦਾ ਸਿੱਖ ਧਰਮ ਦਾ ਨਜ਼ਰੀਆ ਇੰਨਾ ਵਿਸ਼ਾਲ ਰਿਹਾ ਕਿ ਗੁਲਾਮ ਤਾਂ ਪੰਜਾਬ ਹੋਇਆ ਸੀ ਪਰ ਸਿੱਖ ਨੇ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਨੇ ਸਾਰੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਦਿੱਤੀਆਂ। ਬਿਲਕੁਲ ਜੀ। ਸਾਰਾ ਹਿੰਦੁਸਤਾਨ ਆਜ਼ਾਦ ਹੁੰਦਾ ਹੈ, ਉਹਦੇ ਵਿੱਚ ਸਿੱਖ ਦੀ ਜਿਹੜੀ ਗਿਣਤੀ ਹੈ ਉਹ ਆਟੇ 'ਚ ਲੂਣ ਬਰਾਬਰ ਵੀ ਨਹੀਂ ਹੈ ਜੀ। ਉਸ ਉਨੀ ਘੱਟ ਗਿਣਤੀ ਦੇ ਬਰਾਬਰ ਵੀ ਨਾ ਹੋਣ ਦੇ ਬਾਵਜੂਦ, ਮੈਂ ਇਹਨੂੰ ਘੱਟ ਗਿਣਤੀ ਵੀ ਨਹੀਂ ਬਰਾਬਰ ਇਸ ਕਰਕੇ ਕਹਿ ਰਿਹਾ ਕਿ 1.5% ਕਿਸੇ ਕੌਮ ਦਾ ਕਿਸੇ ਦੇਸ਼ ਦੇ ਵਿੱਚ ਗਿਣਤੀ 'ਚ ਹੋਣਾ ਜੀ, ਤੇ ਜਿਹੜੀਆਂ ਕੁਰਬਾਨੀਆਂ ਨੇ ਉਹ 80% ਤੋਂ ਵੀ ਵੱਧ ਹੋਣੀਆਂ, 86 ਤੋਂ ਉੱਪਰ ਬਣਦੀਆਂ। ਬਿਲਕੁਲ ਬਿਲਕੁਲ। ਉਹਦੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਜੇ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਬਾਵਜੂਦ ਉੱਥੇ ਆਜ਼ਾਦੀ ਦਾ ਨਿੱਘ ਨਹੀਂ ਮਾਣ ਸਕਦਾ ਜੀ, ਜਾਂ ਕਹਿ ਸਕਦੇ ਹੋ ਕਿ ਆਜ਼ਾਦੀ ਦੇ ਵਾਸਤੇ ਕੁਰਬਾਨੀਆਂ ਕਰਨ ਤੋਂ ਬਾਅਦ ਉਹ ਫਿਰ ਗੁਲਾਮ ਹੈ ਜੀ, ਤਾਂ ਕੁਦਰਤੀ ਹੈ ਕਿ ਉਹ 'ਚ ਰੋਹ ਜਾਗਦਾ ਹੈ। ਚਲੋ ਸਿੱਖ ਨੇ ਉਸ ਰੋਹ ਨੂੰ ਵੀ ਬਰਦਾਸ਼ਤ ਕੀਤਾ। ਦੇਸ਼ ਆਜ਼ਾਦ ਹੋਇਆ। ਆਜ਼ਾਦ ਹੋਏ ਦੇਸ਼ ਦੇ ਬਾਅਦ ਸਭ ਤੋਂ ਪਹਿਲਾਂ ਸਿੱਖ ਨੂੰ ਜਰਾਇਮ ਪੇਸ਼ਾ ਕੌਮ ਗਰਦਾਨਿਆ ਗਿਆ ਜੀ। ਜਰਾਇਮ ਪੇਸ਼ਾ ਕੌਮ ਅੰਗਰੇਜ਼ਾਂ ਦੇ ਸਮੇਂ ਸ਼ਿਕਲੀਗਰ ਕਬੀਲਿਆਂ ਨੂੰ ਗਰਦਾਨਿਆ ਗਿਆ ਸੀ ਜੀ। ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਗਰਦਾਨਿਆ ਗਿਆ ਕਿ ਜਰਾਇਮ ਪੇਸ਼ਾ ਕੌਮ ਹੈ ਤੇ ਸਿੱਖਾਂ ਦੇ ਨੇੜੇ ਵਸਣ ਵਾਲੇ ਗੈਰ ਸਿੱਖ ਲੋਕਾਂ ਦੀ ਹਿਫਾਜ਼ਤ ਦਾ ਖਾਸ ਪ੍ਰਬੰਧ ਕੀਤਾ ਜਾਵੇ ਜਾਂ ਖਿਆਲ ਰੱਖਿਆ ਜਾਵੇ ਜੀ। ਉਸ ਤੋਂ ਬਾਅਦ ਦੀ ਗੱਲ ਆਉਂਦੀ ਹੈ ਤਾਂ ਸਾਰੇ ਤਕਰੀਬਨ ਹਿੰਦੁਸਤਾਨ ਦੇ ਸੂਬਿਆਂ ਦੀ ਭਾਸ਼ਾਈ ਆਧਾਰ ਤੇ ਜਦੋਂ ਵੰਡ ਹੁੰਦੀ ਹੈ ਤਾਂ ਕੇਵਲ ਇੱਕ ਪੰਜਾਬ ਹੈ ਜਿਸ ਨੂੰ ਆਪਣੀ ਭਾਸ਼ਾ ਦਾ ਵੀ ਇਲਾਕਾ ਲੈਣ ਦੇ ਵਾਸਤੇ ਕੁਰਬਾਨੀਆਂ ਕਰਨੀਆਂ ਪੈਂਦੀਆਂ। ਬਿਲਕੁਲ ਜੀ। ਜੇ ਪਾਣੀਆਂ ਦੀ ਵੰਡ ਹੁੰਦੀ ਹੈ ਤਾਂ ਦੁਨੀਆ ਦੀਆਂ, ਕੇਵਲ ਹਿੰਦੁਸਤਾਨ ਦੀ ਮੈਂ ਗੱਲ ਨਹੀਂ ਕਰ ਲੱਗਾ, ਵੈਸੇ ਤਾਂ ਨਰਮਦਾ ਸਮਝੌਤਾ ਜਿਹੜਾ ਉਹ ਵੀ ਉਸ ਦੀ ਮਿਸਾਲ ਹੈ, ਪਰ ਹਿੰਦੁਸਤਾਨ ਨੂੰ ਛੱਡ ਕੇ ਜੇ ਅਸੀਂ ਦੁਨੀਆ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੇ ਵਿੱਚ ਜਿੰਨੇ ਵੀ ਪਾਣੀ ਦੇ ਸਮਝੌਤੇ ਹੁੰਦੇ ਨੇ ਉਹਨਾਂ ਪਾਣੀ ਦੇ ਸਮਝੌਤਿਆਂ ਦੇ ਵਿੱਚ, ਪਾਣੀ ਦੀ ਵੰਡ ਦੇ ਸਮਝੌਤਿਆਂ ਦੇ ਵਿੱਚ ਰਾਈਪੇਰੀਅਨ ਲਾ ਦੀ ਗੱਲ ਕੀਤੀ ਜਾਂਦੀ ਹੈ ਜੀ ਜੀ। ਸਿੱਖ ਨਾਲ ਉੱਥੇ ਵੀ ਧੱਕਾ ਹੋਇਆ। ਉਹਨਾਂ ਸਮਿਆਂ ਦੇ ਵਿੱਚ 2500 ਕਰੋੜ ਦਾ ਜਿਹੜਾ ਪਾਣੀ ਸੀ ਉਹ ਪੰਜਾਬ ਦੀ ਜਰਾਇਤ ਤੋਂ ਖੋਹ ਕੇ ਹੋਰਨਾਂ ਸੂਬਿਆਂ ਨੂੰ ਦਿੱਤਾ ਗਿਆ ਤੇ ਪੰਜਾਬ ਜਿਸ ਦਾ ਆਧਾਰ ਸੀ ਜਰਾਇਤ ਸੀ, ਖੇਤੀਬਾੜੀ ਸੀ ਜੀ ਜੀ, ਉਸ ਖੇਤੀ ਪ੍ਰਧਾਨ ਸੂਬੇ ਨੂੰ ਅੱਜ ਤੁਹਾਡੇ ਸਾਹਮਣੇ ਇੱਕ ਬੰਜਰ ਕਰ ਦਿੱਤਾ, ਬੰਜਰ ਹੋ ਗਿਆ। ਬਿਲਕੁਲ ਬਿਲਕੁਲ। ਇਹ ਉਹ ਕਾਰਨ ਸੀ ਜਿਹੜੇ ਰਾਜਨੀਤਿਕ ਸੀਗੇ, ਜਿਹੜੇ ਕਾਰਨ ਸਮਾਜਿਕ ਸੀ, ਜਿਹੜੇ ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜੇ ਸੀ ਜੀ। ਉਸ ਤੋਂ ਬਾਅਦ ਸਿੱਖ ਦੇ ਕੋਲ ਚੇਤਨਤਾ ਦੇ ਵਾਸਤੇ ਜੇ ਕੋਈ ਚੀਜ਼ ਬਚਦੀ ਸੀ ਉਹ ਧਰਮ ਬਚਦਾ ਸੀ ਜੀ। ਉਸ ਧਰਮ ਦੇ ਆਸਰੇ ਫਿਰ ਵੀ ਸਿੱਖ ਇਸ ਕਰਕੇ ਗੁਲਾਮੀ ਨੂੰ ਕਹਿੰਦਾ ਕਿ ਉਸ ਗੁਲਾਮੀ ਦੇ ਅਹਿਸਾਸ ਦੇ ਦਾਇਰੇ ਦੇ ਵਿੱਚ ਵੀ ਜੀ ਰਿਹਾ ਸੀ ਤੇ ਚੜ੍ਹਦੀ ਕਲਾ ਦੇ ਵਿੱਚ ਸੀ, ਪਰ ਸਿੱਖ ਦੇ ਵਾਸਤੇ ਇਹ ਗੱਲ ਅਸਹਿਯੋਗ ਸੀ ਕਿ ਉਸ ਦੇ ਧਰਮ ਤੇ ਵੀ ਹਮਲੇ ਹੋਣ ਜੀ ਜੀ ਜੀ। ਨਰਕਧਾਰੀਆਂ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਸਟੇਟ ਵੱਲੋਂ ਪ੍ਰਮੋਟ ਕੀਤਾ ਗਿਆ ਜੀ, ਜਿਸ ਤਰ੍ਹਾਂ ਗੁਰੂ ਸਾਹਿਬਾਨ ਦੇ ਬਾਰੇ ਸ਼ਬਦਾਵਲੀ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਵਰਤੀ ਗਈ, ਜਿਹੜੇ ਸ਼ਬਦ ਵਰਤੇ ਗਏ ਕਿ ਰਾਮ ਕ੍ਰਿਸ਼ਨ ਤੇ ਨਾਨਕ ਵਰਗੇ ਰੱਬ ਦਾ ਭੇਦ ਨਾ ਪਾ ਸਕੇ, ਜਿੰਨੇ ਵੀ ਉਹ ਗੁਜ਼ਰੇ ਅੱਜ ਤੱਕ ਖੁਦ ਦਾ ਪਰਦਾ ਨਾ ਲਾ ਸਕੇ ਜੀ। ਉਸ ਤੋਂ ਬਾਅਦ ਖਾਲਸੇ ਦਾ ਜਿਹੜਾ ਨਿਆਰਾਪਨ ਸੀ ਉਹਨੂੰ ਵੰਗਾਰਨ ਦੇ ਵਾਸਤੇ ਜਿਹੜਾ ਨਰਕਧਾਰੀ ਬਾਬਾ ਸੀ ਉਹਦੇ ਵੱਲੋਂ 7 ਸਿਤਾਰੇ ਸਾਜਣ ਦੀ ਗੱਲ ਕਰਨਾ ਜੀ ਜੀ। ਤੇ ਉਸ ਵੇਲੇ ਦੀ ਸਟੇਟ ਦੀ ਹੁਕੂਮਤ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਪੁਸ਼ਤਪਨਾਈ ਜਿਹੜੀ ਹੈ ਉਹ ਕਰਨੀ, ਰਹਿਨੁਮਾਈ ਮਿਲੀ। ਸੋ ਇਹ ਦੱਸ ਦੋ ਕਿ ਮੈਂ ਕਹਿੰਦਾ ਕਿ ਕੋਈ ਵੀ ਸਰੋਤਾ ਜਾਂ ਕਿਸੇ ਵੀ ਰਚਨਾ ਦਾ ਕੋਈ ਪਾਠਕ ਜੇਕਰ ਨਿਰਪੱਖਤਾ ਦੇ ਨਾਲ ਧਰਮ ਦੇ ਦਾਇਰੇ ਤੋਂ, ਕਿਉਂਕਿ ਸਾਡਾ ਜਿਹੜਾ ਸੰਘਰਸ਼ ਹੈ ਕਿਸੇ ਧਰਮ ਦੇ ਖਿਲਾਫ ਨਹੀਂ, ਸਾਡੇ ਸੰਘਰਸ਼ ਦਾ ਨਿਸ਼ਾਨਾ ਜ਼ੁਲਮ ਹੈ ਜੀ ਜੀ। ਤੇ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਮਨੁੱਖ ਜੇਕਰ ਨਿਰਪੱਖਤਾ ਦੇ ਨਾਲ ਅਧਿਐਨ ਕਰੇ ਤਾਂ ਉਹ ਖੁਦ ਮਹਿਸੂਸ ਕਰੇਗਾ ਕਿ ਜਿਸ ਕੌਮ ਦੇ ਨਾਲ ਰਾਜਨੀਤਿਕ ਤੌਰ ਤੇ ਧੱਕਾ ਹੁੰਦਾ ਹੈ, ਧਾਰਮਿਕ ਤੌਰ ਤੇ ਧੱਕਾ ਹੁੰਦਾ, ਆਰਥਿਕ ਤੌਰ ਤੇ ਧੱਕਾ ਹੁੰਦਾ,
ਸਮਾਜਿਕ ਤੌਰ ਤੇ ਧੱਕਾ ਹੁੰਦਾ ਹੈ, ਉਹ ਫਿਰ ਕੌਮ ਉਹਦੇ ਕੋਲ ਰਾਹ ਕਿਹੜਾ ਰਹਿ ਜਾਂਦਾ। ਜੀ ਜੀ, ਇਹ ਜਿਹੜੀ ਪਿੱਠ ਭੂਮੀ ਬਣੀ ਇਸ ਜੂਨ 84 ਵਾਪਰੇ ਘੱਲੂਘਾਰੇ ਦੀ। ਜੀ ਜੀ, ਸੋ ਇਹ ਜਿਹੜੀ ਆ ਗੱਲ ਤੁਸੀਂ ਦੱਸੀ ਵੀ ਇਹਨਾਂ ਕਾਰਨਾਂ ਕਰਕੇ, ਇਹ ਆਪਾਂ ਜੇ ਸਿਰਫ ਆਪਾਂ ਇਹ ਗੱਲ ਕਰ ਰਹੇ ਸਿਰਫ ਉਸ ਸਦੀ ਦੀ ਗੱਲ ਕਰ ਰਹੇ ਹਾਂ, ਤੇ ਨਾਲ ਦੇ ਨਾਲ ਇਹ ਵੀ ਗੱਲ ਹਮੇਸ਼ਾ ਜਿਹੜੀ ਮੇਰੀ ਸਮਝ ਦੇ ਵਿੱਚ ਨਾਲ ਇਹ ਵੀ ਆਉਂਦੀ ਆ ਵੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਉਸ ਦੇ ਉੱਤੇ ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ 4 ਹਮਲੇ ਹੋ ਚੁੱਕੇ, ਚਾਹੇ ਉਹ ਮੁਗਲਾਂ ਦੇ ਟਾਈਮ ਦੇ ਉੱਤੇ ਹੋਏ। ਇਤਿਹਾਸਿਕ ਤੌਰ ਦੇ ਉੱਤੇ ਕਿ ਜੇ ਦੇਖਿਆ ਜਾਵੇ ਤਾਂ ਕਿ ਉਦੋਂ ਤਾਂ ਕੋਈ ਹੋਰ ਨਹੀਂ ਸੀ, ਕੋਈ ਇੱਦਾਂ ਦੀ ਗੱਲ ਨਹੀਂ ਸੀ ਚੱਲ ਰਹੀ, ਪਰ ਸ਼੍ਰੀ ਅਕਾਲ ਤਖਤ ਸਾਹਿਬ ਜੋ ਕਿ ਹਮੇਸ਼ਾ ਹੀ ਜਿਹੜੀ ਆ ਸੱਚ ਦੇ ਨਾਲ ਖੜਦਾ ਆ, ਜਿਹੜਾ ਆ ਮਜ਼ਲੂਮ ਦੇ ਨਾਲ ਖੜਦਾ ਆ, ਉਹ ਚੀਜ਼ ਸ਼ਾਇਦ ਦਿੱਲੀ ਦੀ ਹਕੂਮਤ ਨੂੰ ਉਸ ਨੂੰ ਬਰਦਾਸ਼ਤ ਨਹੀਂ ਸੀ, ਜਿਸ ਕਰਕੇ ਉਸ ਦੇ ਉੱਤੇ ਬਾਰ-ਬਾਰ ਹਮਲੇ ਹੁੰਦੇ ਆਏ। ਤੁਸੀਂ ਇਸ ਦੇ ਨਾਲ ਕਿੱਥੋਂ ਤੱਕ ਸਹਿਮਤ ਹੋ? ਵੇਖੋ ਵੀ ਜੀ, ਇਸ ਤਰ੍ਹਾਂ ਕਿ ਜਿਹੜੀ ਮਨੁੱਖ ਦੀ ਅੰਦਰ ਦੀ ਆਜ਼ਾਦੀ ਦੀ ਚੇਤਨਤਾ ਹੈ, ਵੈਸੇ ਹਰ ਮਨੁੱਖ 'ਚ ਹੁੰਦੀ ਹੈ ਜੀ। ਜਿਸ ਤਰ੍ਹਾਂ ਲਿਖਦਾ ਹੈ ਨਾ, ਉਮਰ ਖਿਆਮ ਕੇ ਬਹਿਸ਼ਤ ਆਜ਼ਾ ਅਜ਼ਾਰੇ ਨਾ ਬਾਸ਼ਦ, ਕਸੇ ਹਰ ਕੇ ਕਾਰੇ ਨਾ ਬਾਸ਼ਦ। ਹਰ ਮਨੁੱਖ ਚਾਹੁੰਦਾ ਕਿ ਉਹ ਆਜ਼ਾਦ ਹੋਵੇ, ਹਰ ਮਨੁੱਖ ਜੀ। ਬਿਲਕੁਲ ਬਿਲਕੁਲ, ਭਾਵੇਂ ਕਿ ਆਜ਼ਾਦ ਦੇਸ਼ਾਂ ਦੇ ਵਿੱਚ ਰਹਿੰਦਾ ਵੀ ਮਨੁੱਖ ਨੂੰ ਕਾਨੂੰਨ ਦੇ ਦਾਇਰੇ 'ਚ ਇੱਕ ਦਾਇਰੇ 'ਚ ਰਹਿਣਾ ਪੈਂਦਾ ਹੈ, ਪਰ ਮਨੁੱਖ ਦੀ ਮਾਨਸਿਕ ਤੌਰ ਤੇ ਇਹ ਉਡਾਰੀ ਹੁੰਦੀ ਹੈ ਕਿ ਉਹ ਆਜ਼ਾਦ ਹੋਵੇ, ਹਰ ਮਨੁੱਖ ਦੀ। ਮੈਂ ਕਿਸੇ ਇੱਕ ਕੌਮ ਦੀ ਗੱਲ ਨਹੀਂ ਕਰਦਾ ਜੀ। ਬਿਲਕੁਲ, ਜਿਹੜਾ ਸਾਡਾ ਸਿੱਖ ਫਲਸਫਾ ਹੈ ਉਹ 2 ਚੀਜ਼ਾਂ ਦੇ ਉੱਪਰ ਆਧਾਰਿਤ ਹੈ ਜੀ। ਕਿਸੇ ਧਰਮ ਦੀ ਗੱਲ ਨਹੀਂ ਮੈਂ ਕਰ ਰਿਹਾ, ਮਨੁੱਖੀ ਆਜ਼ਾਦੀ ਤੇ ਮਨੁੱਖੀ ਖੁਦਮੁਖਤਿਆਰੀ ਜੀ। ਜਦੋਂ ਅਸੀਂ ਇਤਿਹਾਸ ਦੇ ਵਿੱਚ ਇਸ ਦੀ ਇੱਕ ਉਦਾਹਰਨ ਵੇਖਦੇ ਹਾਂ ਤਾਂ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਿੱਲੀ ਤੱਕ ਹਮਲਾ ਕਰਦਾ ਜੀ ਤੇ ਸਾਰੇ ਹਿੰਦੁਸਤਾਨ ਨੂੰ ਲੁੱਟਦਾ, ਇੱਥੋਂ ਦੀਆਂ ਖੂਬਸੂਰਤ ਲੜਕੀਆਂ, ਇੱਥੋਂ ਦੇ ਕਾਰੀਗਰ, ਇੱਥੋਂ ਦੇ ਗੁਲਾਮ, ਕਈ ਰੂਪਾਂ ਦੇ ਵਿੱਚ ਉਹ ਲੁੱਟ ਕੇ ਗਜ਼ਨੀ ਲੈ ਕੇ ਜਾਣ ਦੇ ਵਾਸਤੇ ਕਾਫਲਾ ਤਿਆਰ ਕਰਦਾ ਜੀ। ਜਿੰਨੀ ਵਾਰੀ ਵੀ ਉਹ ਕਾਫਲਾ ਲੈ ਕੇ ਪੰਜਾਬ ਦੇ ਰਸਤੇ ਲੰਘਦਾ, ਉਹਨੂੰ ਤਕਰੀਬਨ ਲੁੱਟ ਲਿਆ ਜਾਂਦਾ ਜੀ। ਤਾਂ ਉਸ ਵੇਲੇ ਉਹ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਨੂੰ ਕਹਿੰਦਾ ਕਿ ਕੌਣ ਲੋਕ ਨੇ ਜਿਹੜੇ ਮੈਨੂੰ ਲੁੱਟਦੇ ਨੇ ਜੀ। ਤਾਂ ਉਹਦਾ ਜਵਾਬ ਹੈ, ਕਹਿੰਦਾ ਹੈ ਕਿ ਸ਼ਹਿਨਸ਼ਾਹ ਖੁਦ ਹੀ ਕੋ ਭਾਖਤ, ਕਾਨ ਨਾ ਕਾਹੂ ਕੀ ਰੱਖਤ ਜੀ। ਕਹਿੰਦਾ ਇਹ ਘੋੜਿਆਂ ਤੇ ਵਸਣ ਵਾਲੀ ਉਹ ਕੌਮ ਹੈ ਜਿਹੜੀ ਖੁਦ ਨੂੰ, ਆਪਣੇ ਆਪ ਨੂੰ ਖੁਦ ਬਾਦਸ਼ਾਹ ਸਮਝਦੇ ਨੇ। ਇਹ ਹੈ ਸਿੱਖ ਦੀ ਸੈਲਫ ਗਵਰਨੈਂਸ, ਆਟੋਨੋਮੀ ਜੀ ਜੀ। ਕਹਿੰਦਾ ਕਾਨ ਨਾ ਕਾਹੂ ਕੀ ਇਹ ਰੱਖ, ਕਿਸੇ ਦੀ ਗੁਲਾਮੀ ਸਵੀਕਾਰ ਵੀ ਨਹੀਂ ਕਰਦੇ, ਇਹ ਸਿੱਖ ਦੀ ਆਜ਼ਾਦੀ ਹੈ ਜੀ। ਸੋ ਜਿਹੜਾ ਆਟੋਨੋਮੀ ਐਂਡ ਸੋਵਰਨਿਟੀ ਦਾ ਜਿਹੜਾ ਫਲਸਫਾ ਹੈ, ਆਜ਼ਾਦੀ ਤੇ ਖੁਦ ਮੁਖਤਿਆਰੀ ਜੀ, ਹੁਣ ਕਿਸੇ ਵੀ ਕੌਮ ਦੇ ਵਿੱਚ ਜਦੋਂ ਇਹ ਹੈਗੀ ਹੈ ਤਾਂ ਕੁਦਰਤੀ ਹੈ ਕਿ ਹਰ ਸਟੇਟ ਜਿਹੜੀ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਬਿਲਕੁਲ। ਔਰ ਅਬਦਾਲੀ ਇੱਕ ਗੱਲ ਸਮਝ ਗਿਆ ਸੀ। ਅਬਦਾਲੀ ਨੇ ਉਸ ਵੇਲੇ ਫਾਰਸੀ ਦੇ 2 ਸ਼ਬਦ ਕਹੇ ਸੀਗੇ ਜ਼ਕਰੀਆ ਖਾਨ ਨੂੰ, ਕਹਿੰਦਾ ਅਜ਼ੀ ਕੌਮ ਬੂ ਬਾਦਸ਼ਾਹੀ ਆਮਦ ਜੀ। ਵੀ ਜੇ ਇਸ ਕੌਮ 'ਚ 2 ਗੁਣ ਹੈਗੇ ਨੇ ਨਾ, ਖੁਦ ਮੁਖਤਿਆਰੀ ਤੇ ਆਜ਼ਾਦੀ ਲਈ ਲੜਨਾ ਜੀ, ਤਾਂ ਫਿਰ ਮੈਨੂੰ ਇਹਨਾਂ 'ਚੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ ਜੀ ਜੀ। ਨਾਲ ਹੀ ਉਹਨੇ ਕਿਹਾ ਕਿ ਫਿਰ ਇਹਨਾਂ ਦੀ ਇਹ ਜਿਹੜੀ ਚੇਤਨਤਾ ਹੈ, ਖੁਦ ਮੁਖਤਿਆਰੀ ਔਰ ਇਹਨਾਂ ਦੀ ਆਜ਼ਾਦੀ, ਉਹਦਾ ਕੇਂਦਰ ਕੀ ਹੈ, ਉਹ ਕਿੱਥੋਂ ਲੈਂਦੇ ਨੇ ਜੀ। ਤੇ ਉਸ ਵੇਲੇ ਜ਼ਕਰੀਆ ਖਾਨ ਦਾ ਜਵਾਬ ਸੀ, ਮੁਰਸ਼ਿਦ ਇਨਕਾ ਵਲੀ ਬੇ ਹੈ, ਇਨਕੋ ਆਬੇ ਹਯਾਤ ਦੀ ਹੈ ਜੀ ਜੀ ਜੀ। ਕਹਿੰਦਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੂੰ ਅਜਿਹਾ ਉਹਨੇ ਕੇਂਦਰ ਦੇ ਦਿੱਤਾ ਹੈ ਚੇਤਨਤਾ ਦਾ ਕਿ ਉਸ ਜਿਹੜਾ ਤਖਤ ਜਾਂ ਹਰਮੰਦਰ ਸਾਹਿਬ ਹੈ ਉਹਦੀ ਰਹਿਨੁਮਾਈ ਦੇ ਵਿੱਚ ਇਹ ਖੁਦ ਮੁਖਤਿਆਰੀ ਤੇ ਆਜ਼ਾਦੀ ਦੀ ਗੱਲ ਕਰਦੇ ਨੇ। ਫਿਰ ਉਹ ਕਹਿੰਦਾ ਉਹ ਉਡਾ ਦਿਓ ਜੀ ਜੀ। ਸੋ ਤੁਸੀਂ ਸਮਝ ਜਾਓਗੇ ਕਿ ਜਿਹੜਾ ਅਕਾਲ ਤਖਤ ਸਾਹਿਬ ਜਦੋਂ ਮੀਰੀ ਤੇ ਪੀਰੀ ਦੇ ਮਰਕਜ਼ ਦੇ ਰੂਪ ਚ ਪ੍ਰਗਟ ਹੁੰਦਾ ਹੈ ਜੀ, ਤੇ ਉਸ ਮੀਰੀ ਤੇ ਪੀਰੀ ਦੇ ਦਾਇਰੇ ਚ ਜਦੋਂ ਮਨੁੱਖਤਾ ਦੀ ਆਜ਼ਾਦੀ ਤੇ ਖੁਦ ਮੁਖਤਿਆਰੀ ਦੀ ਚੇਤਨਤਾ ਪ੍ਰਗਟ ਹੁੰਦੀ ਹੈ, ਤਾਂ ਦਿੱਲੀ ਨਹੀਂ, ਦੁਨੀਆ ਦਾ ਕੋਈ ਵੀ ਤਖਤ ਹੋਵੇ, ਉਹਦੀ ਕਹਿ ਸਕਦੇ ਹਾਂ ਕਿ ਉਹ ਜਦੋਂ ਉਹ ਜ਼ੁਲਮ ਦੇ ਦਾਇਰੇ 'ਚ ਰਹਿ ਰਿਹਾ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਤਖਤ ਉਹ ਹੈ ਜਿਹੜਾ ਘੱਟ ਗਿਣਤੀਆਂ ਨੂੰ ਜਾਂ ਮਨੁੱਖਾਂ ਨੂੰ ਜਾਤੀਵਾਦ ਦੇ ਆਧਾਰ ਤੇ ਲੜਾ ਕੇ ਗੁਲਾਮ ਬਣਾਉਣਾ ਚਾਹੁੰਦਾ ਹੈ ਜੀ। ਅਕਾਲ ਤਖਤ ਸਾਹਿਬ ਉਹ ਤਖਤ ਹੈ ਜਿਹੜਾ ਮਨੁੱਖਤਾ ਦੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਹੈ। ਸੋ ਇਹ ਜਿਹੜੇ 2 ਫਲਸਫੇ ਨੇ, ਇਹਨਾਂ ਦੀ ਜੰਗ ਹਮੇਸ਼ਾ ਜਾਰੀ ਰਹੇਗੀ, ਮੁਗਲਾਂ ਦੇ ਰੂਪ 'ਚ ਹੋਵੇ ਜਾਂ ਦਿੱਲੀ ਸਰਕਾਰ ਦੇ ਰੂਪ 'ਚ ਹੋਵੇ ਜੀ। ਬਿਲਕੁਲ, ਇਹ ਗੱਲ ਬਿਲਕੁਲ ਕਲੀਅਰ ਹੋ ਜਾਂਦੀ ਇੱਥੇ ਵੀ ਇਹ ਅਟੈਕ ਜਿਹੜਾ ਸੀਗਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸ ਚੀਜ਼, ਜਿਹੜੀਆਂ ਤੁਸੀਂ 2 ਚੀਜ਼ਾਂ ਦੱਸੀਆਂ, ਮਨੁੱਖੀ ਆਜ਼ਾਦੀ ਤੇ ਖੁਦ ਮੁਖਤਿਆਰੀ, ਮਨੁੱਖੀ ਖੁਦ ਮੁਖਤਿਆਰੀ ਆ, ਉਸ ਨੂੰ ਹਮੇਸ਼ਾ ਜਿਹੜਾ ਜੀ ਉਹਦਾ ਪਰਚਮ ਲਹਿਰਾਉਣ ਦੇ ਲਈ, ਉਸ ਨੂੰ ਜਿਹੜਾ ਢਾਹ ਲਾਉਣ ਦੇ ਲਈ ਅਟੈਕ ਸੀ। ਤੇ ਨਾਲ ਮੈਂ ਇਹ ਤੁਹਾਡੇ ਕੋਲੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ, ਕਈਆਂ ਨੂੰ ਜਿਹੜਾ ਬਹੁਤ ਜ਼ਿਆਦਾ ਸ਼ੱਕ ਆ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੇ ਉੱਥੇ ਨਾ ਹੁੰਦੇ ਤਾਂ ਉੱਥੇ ਉਹ ਅਟੈਕ ਨਹੀਂ ਸੀ ਹੋਣਾ। ਤੁਹਾਡੇ ਕੀ ਵਿਚਾਰ ਹੈ ਇਸ ਚੀਜ਼ ਦੇ ਉੱਤੇ? ਵੇਖੋ ਵੀ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਹਰਮੰਦਰ ਸਾਹਿਬ ਨੂੰ ਛੱਡ ਕੇ ਜਿਹੜੇ ਪੰਜਾਬ ਦੇ 37 ਹੋਰ ਗੁਰਦੁਆਰਿਆਂ ਦੇ ਉੱਪਰ ਹਮਲਾ ਹੋਇਆ ਤੇ ਸ਼ਰਧਾਲੂ ਕਤਲ ਹੋਏ ਜੀ, ਉੱਥੇ ਤਾਂ ਸੰਤ ਜਰਨੈਲ ਸਿੰਘ ਨਹੀਂ ਸੀਗੇ ਜੀ।
ਪਹਿਲਾਂ ਤਾਂ ਜਵਾਬ ਜੇ ਛੋਟੇ ਰੂਪ ਚ ਵੇਖਿਆ ਜਾਵੇ ਤੇ ਜੀ। ਦੂਸਰੀ ਗੱਲ ਜੇ ਵੇਖੀ ਜਾਵੇ ਤੇ ਸੰਤ ਜਰਨੈਲ ਸਿੰਘ ਉਸ ਚੇਤਨਤਾ ਨੂੰ ਦੁਬਾਰਾ ਪ੍ਰਗਟ ਕਰਨ ਵਾਲੇ ਮਰਦੇ ਮਜ਼ਾਹਰ ਦੇ ਰੂਪ ਚ ਕੌਮ ਚ ਉੱਭਰੇ ਸੀ ਜੀ, ਜਿਨ੍ਹਾਂ ਨੇ ਉਸ ਕਹਿ ਸਕਦੇ ਹੋ ਕਿ ਮੀਰੀ ਤੇ ਪੀਰੀ ਦੇ ਮਰਕਜ਼ ਤੋਂ ਦੁਬਾਰਾ ਫਿਰ ਇਸ ਸਦੀ ਦੇ ਇੱਕ ਮਹਾਨ ਸਿੱਖ ਵਜੋਂ ਫਿਰ ਉਸ ਜ਼ੁਲਮੀ ਰਾਜ ਨੂੰ ਵੰਗਾਰਿਆ। ਜੀ ਜੀ। ਹੁਣ ਜਦੋਂ ਤੁਸੀਂ ਸੰਤ ਜਰਨੈਲ ਸਿੰਘ ਦੇ ਵਿਖਿਆਨ ਸੁਣਦੇ ਹੋ ਜੀ, ਜਾਂ ਤਾਂ ਵੇਖੋ ਸੰਤ ਜਰਨੈਲ ਸਿੰਘ ਆਪਣੀ ਜਾਨ ਬਚਾਉਣ ਦੇ ਵਾਸਤੇ ਅਕਾਲ ਤਖਤ ਸਾਹਿਬ ਨੂੰ ਢਾਲ ਵਾਂਗੂ ਵਰਤਦੇ ਨਾ, ਜੀ, ਫਿਰ ਕੁਦਰਤੀ ਇਹ ਸਵਾਲ ਉੱਠਣਾ ਜਾਇਜ਼ ਹੈ ਹਰ ਮਨੁੱਖ ਦੇ ਮਨ 'ਚ। ਜੀ। ਪਰ ਜਦੋਂ ਸੰਤ ਜਰਨੈਲ ਸਿੰਘ ਦੇ ਤੁਸੀਂ ਵਿਖਿਆਨ ਕੋਈ ਵੀ ਵੀਰ ਮੇਰੇ ਖਿਆਲ ਨਾਲ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਸ਼ੱਕ ਉਤਪੰਨ ਵੀ ਹੁੰਦਾ ਹੈ, ਤਾਂ ਜਿਸ ਮਨੁੱਖ ਦੀ ਅਜੇ ਆਵਾਜ਼ ਕੌਮ ਦੀ ਮਾਨਸਿਕਤਾ ਦਾ ਹਿੱਸਾ ਬਣੀ ਹੋਈ ਹੈ ਸੰਤ ਜਰਨੈਲ ਸਿੰਘ, ਜੀ, ਜੀ। ਜਦੋਂ ਤੁਸੀਂ ਉਹਨਾਂ ਦੀਆਂ ਰਿਕਾਰਡਿੰਗਸ ਨੂੰ ਸੁਣਦੇ ਹੋ, ਇੰਟਰਨੈਟ ਦੇ ਉੱਪਰ ਆਮ ਅਵੇਲੇਬਲ ਨੇ ਜੀ, ਬਿਲਕੁਲ। ਤਾਂ ਅਕਸਰ ਉਹ ਇੱਕ ਧਾਰਨਾ ਪੜਿਆ ਕਰਦੇ ਸੀ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਜੀ, ਜੀ। ਔਰ ਵੇਖੋ ਉਹ ਧਾਰਨਾ ਅੱਜ ਦੇ, ਮੈਂ ਬਾਬਿਆਂ ਵਰਗੀ ਧਾਰਨਾ ਦੀ ਗੱਲ ਨਹੀਂ ਕਰਦਾ ਜਿਹੜੇ ਪੈਸੇ ਲੈਣ ਨੂੰ ਸਟੇਜਾਂ ਤੋਂ ਪੜ੍ਹਦੇ ਨੇ। ਜੀ, ਬਿਲਕੁਲ। ਜੀ। ਸੰਤ ਜਰਨੈਲ ਸਿੰਘ ਦੀ ਉਸ ਧਾਰਨਾ ਦਾ ਪੜ੍ਹਨਾ ਜਿਹੜਾ ਗੁਰਮਤਿ ਦਾ ਫਲਸਫਾ ਨਾ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਗਲ ਧਮਾਰੀ ਧਾਰਨਾ ਕਿ ਕਿਸੇ ਸੰਕਲਪ ਨੂੰ ਹਿਰਦੇ 'ਚ ਵਸਾ ਲੈਣਾ। ਜੀ। ਸੰਤ ਜਰਨੈਲ ਸਿੰਘ ਨੇ ਕੌਮੀ ਚੇਤਨਤਾ ਨੂੰ ਪ੍ਰਗਟ ਕਰਨ ਦੇ ਵਾਸਤੇ ਇਸ ਸੰਕਲਪ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਸੀ ਕਿ ਕੌਮ ਦੇ ਵਿੱਚ ਆਜ਼ਾਦੀ ਤੇ ਖੁਦ ਮੁਖਤਿਆਰੀ ਦੀ ਚੇਤਨਤਾ ਪ੍ਰਗਟ ਕਰਨ ਦੇ ਵਾਸਤੇ ਸਿਰ ਦੇਣਾ ਹੀ ਪਵੇਗਾ। ਦੇਣਾ ਹੀ ਪਵੇਗਾ। ਜੀ। ਹੁਣ ਉਹ ਚਾਹੇ ਕਿਸੇ ਵੀ ਜਗ੍ਹਾ ਤੇ ਹੁੰਦੇ, ਜੀ, ਉਹਨਾਂ ਨੇ ਸ਼ਹਾਦਤ ਦੇਣੀ ਹੀ ਸੀ। ਜ਼ੁਲਮ ਦੇ ਖਿਲਾਫ ਉਹਨਾਂ ਨੂੰ ਲੜਨਾ ਹੀ ਪੈਣਾ ਸੀ। ਬਿਲਕੁਲ। ਪਰ ਜਿਹੜਾ ਆਤਮਿਕ ਚਿੰਤਨ ਵਾਲਾ ਮਨੁੱਖ ਹੁੰਦਾ, ਸੋਚਦਾ ਹੈ ਕਿ ਮੈਂ ਸੀਸ ਤਾਂ ਭੇਟਾ ਕਰਨਾ ਹੈ, ਸਿਰ ਤਾਂ ਦੇਣਾ ਹੀ ਪੈਣਾ। ਜੀ। ਤੇ ਫਿਰ ਕਿਹੋ ਜੇ ਰੂਹਾਨੀਅਤ ਦੇ ਮਰਕਜ਼ ਦੇ ਉੱਪਰ ਕੁਰਬਾਨੀ ਦਿੱਤੀ ਜਾਵੇ ਕਿ ਉਹ ਕੁਰਬਾਨੀ ਕੌਮ ਦੇ ਵਿੱਚ ਚੇਤਨਤਾ ਪ੍ਰਗਟ ਕਰ ਸਕੇ। ਜੀ, ਜੀ, ਜੀ। ਸੋ ਜਿਸ ਸਿਧਾਂਤਕ ਤੌਰ ਤੇ ਜਿਸ ਤਖਤ ਦੇ ਨਾਲ ਜਾਂ ਜਿਸ ਜ਼ੁਲਮ ਦੇ ਰਾਜ ਦੇ ਨਾਲ ਸਿੱਖ ਕੌਮ ਦਾ ਉਹ ਸੰਘਰਸ਼ ਸੀ, ਉਸ ਲਾਲ ਕਿਲੇ ਦੀ ਸਰਕਾਰੀ ਸਰਪ੍ਰਸਤੀ ਦੇ ਹੇਠ ਹੋਣ ਵਾਲੀ ਮਨੁੱਖਤਾ ਦੇ ਘਾਣ ਨੂੰ ਜੇਕਰ ਹਲੇਮੀ ਰਾਜ ਦੀ ਸਥਾਪਨਾ ਦੇ ਵਾਸਤੇ ਵੰਗਾਰਿਆ ਜਾ ਸਕਦਾ ਤਾਂ ਮੀਰੀ ਪੀਰੀ ਦਾ ਮਰਕਜ਼ ਹੀ ਹੈ। ਜੀ, ਜੀ, ਬਿਲਕੁਲ। ਸੋ ਇਹ ਸੰਘਰਸ਼ ਇਸ ਕੇਂਦਰ ਤੋਂ ਹੀ ਲੜਿਆ ਜਾਣਾ ਸੀ ਔਰ ਇਤਿਹਾਸਕ ਪ੍ਰਪੇਖ ਹੈ। ਅੱਜ ਵੇਖੋ ਜੀ 29 ਸਾਲ ਬੀਤੇ ਨੇ ਇਸ ਸਾਕੇ ਨੂੰ। ਜੀ, ਜੀ। ਔਰ ਇਸ ਘੱਲੂ ਘਾਰੇ ਦੇ 29 ਸਾਲਾਂ ਦੇ ਵਿੱਚ ਤੁਸੀਂ ਵੇਖੋ ਤੇ ਭਵਿੱਖ ਦੀ ਪੀੜ੍ਹੀ ਦੇ ਵਿੱਚ ਚੇਤਨਤਾ ਆਉਣੀ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ 10 ਸਾਲ ਪਿੱਛੇ ਵੇਖੋ ਤਾਂ ਕੋਈ ਇਸ ਘੱਲੂ ਘਾਰੇ ਦੀ ਯਾਦ ਬਣਾਉਣ ਨੂੰ, ਇਹਦੀ ਗੱਲ ਕਰਨ ਨੂੰ ਤਿਆਰ ਨਹੀਂ ਸੀ। ਬਿਲਕੁਲ ਸਹੀ ਗੱਲ। ਅੱਜ ਵੇਖੋ ਉਹੀ ਜਿਹੜੇ ਸੰਘਰਸ਼ ਦੇ ਪਾਤਰ ਨੇ ਜਿਨ੍ਹਾਂ ਨੇ ਚੇਤਨਤਾ ਪ੍ਰਗਟ ਕੀਤੀ ਹੈ, ਉਹ ਕੌਮੀ ਨਾਇਕਾਂ ਦੇ ਵਜੋਂ ਕੌਮ ਦੀ ਮਾਨਸਿਕਤਾ ਦੇ ਵਿੱਚ, ਨੌਜਵਾਨੀ ਦੇ ਹਿਰਦਿਆਂ ਦੇ ਵਿੱਚ ਉੱਭਰ ਰਹੇ ਨੇ। ਜੀ। ਔਰ ਮੈਂ ਅਕਸਰ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਇਸ ਸਮੁੰਦਰ ਦੀ ਇੱਕ ਫਿਤਰਤ ਹੁੰਦੀ ਹੈ ਕਿ ਉਹ ਮੁਰਦਾ ਚੀਜ਼ਾਂ ਨੂੰ ਬਾਹਰ ਸੁੱਟ ਦਿੰਦਾ ਹੈ। ਜੀ, ਜੀ, ਜੀ। ਜਿਹੜੀ ਮੱਛੀ ਕਦੀ ਕਹਿੰਦੀ ਹੈ ਕਿ ਮੈਂ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਉਹ ਮਰਦੀ ਹੈ ਤੇ ਸਮੁੰਦਰ ਉਹਨੂੰ ਕੰਢੇ ਤੇ ਲਿਆ ਮਾਰਦਾ ਹੈ। ਜੀ, ਜੀ। ਜਿਹੜਾ ਇਤਿਹਾਸ ਹੈ ਇਹ ਵੀ ਇੱਕ ਇਵੇਂ ਦਾ ਸਮੁੰਦਰ ਹੈ ਜਿਹਦੇ ਵਿੱਚ ਮੁਰਦਾ ਨਾਇਕ ਨਹੀਂ ਜਿੰਦੇ ਰਹਿ ਸਕਦੇ। ਬਿਲਕੁਲ, ਬਿਲਕੁਲ। ਉਹ ਕੰਢੇ ਤੇ ਆ ਜਾਂਦੇ ਨੇ ਤੇ ਕੌਮੀ ਇਤਿਹਾਸਕਾਰਾਂ ਦੀ ਨਜ਼ਰ ਦੇ ਵਿੱਚ ਉਹ ਗਦਾਰ ਬਣ ਕੇ ਪੈਰਾਂ 'ਚ ਰੋਲਦੇ ਰਹਿੰਦੇ ਨੇ। ਪਰ ਜਿਹੜੇ ਸੰਤ ਜਰਨੈਲ ਸਿੰਘ ਵਰਗੇ ਜਿਉਂਦੇ ਮੁਰਦ ਹੁੰਦੇ ਨੇ, ਜੀ, 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 ਉਹ ਇਤਿਹਾਸ ਦੇ ਫਿਰ ਚਾਨਣ ਮਨਾਰੇ ਬਣ ਜਾਂਦੇ ਨੇ। ਤੇ ਹੌਲੀ ਹੌਲੀ ਵੇਖੋ ਤੁਹਾਡੇ ਸਾਹਮਣੇ ਉਹਨਾਂ ਦੀ ਜਿਹੜੀ ਸ਼ਖਸੀਅਤ ਦੇ ਉੱਪਰ ਪਈ ਹੋਈ ਧੁੰਦ ਸੀ ਹੌਲੀ ਹੌਲੀ ਸਾਫ਼ ਹੁੰਦੀ ਜਾ ਰਹੀ ਹੈ। ਜੀ, ਬਿਲਕੁਲ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਹੁਣ ਜਿਹੜੀ ਉਹਨਾਂ ਦੀ ਸ਼ਖਸੀਅਤ ਆ, ਜਿਸ ਦੇ ਬਾਰੇ ਪਹਿਲਾਂ ਕਿ ਆਮ ਲੋਕ ਗੱਲ ਕਰਨ ਤੋਂ ਵੀ ਪਹਿਲਾਂ ਡਰਦੇ ਸੀ, ਉਹ ਜਿਹੜੀ ਆ ਬਹੁਤ ਉੱਭਰ ਕੇ ਆ ਰਹੀ ਹੈ ਤੇ ਕਾਫੀ ਲੋਕਾਂ ਨੂੰ ਇਹ ਜਿਹੜੀ ਆ ਚੀਜ਼ ਦਾ ਪਤਾ ਲੱਗ ਰਿਹਾ ਆ। ਤੇ ਇਹ ਸਿਰਫ ਜਿਹੜਾ ਅਟੈਕ, ਜਿੱਦਾਂ ਉਹ ਤੁਸੀਂ ਕਹਿ ਰਹੇ ਆ ਵੀ ਇਹ ਜਿਹੜਾ ਅਟੈਕ ਸੀਗਾ ਮਨੁੱਖੀ ਆਜ਼ਾਦੀ ਤੇ ਮਨੁੱਖੀ ਖੁਦ ਮੁਖਤਿਆਰੀ ਦੇ ਉੱਤੇ, ਨਾ ਕਿ ਇਸ ਜਿਹੜਾ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਕਰਕੇ ਜਿਹੜਾ ਉੱਥੇ ਅਟੈਕ ਹੋਇਆ ਉਹ ਕਾਰਨ ਨਹੀਂ ਸੀਗਾ। ਉਮੀਦ ਕਰਦਾ ਵੀ ਇਸ ਚੀਜ਼ ਨੂੰ ਸੁਣਨ ਤੋਂ ਬਾਅਦ ਜਿਨ੍ਹਾਂ ਦੇ ਮਨ ਦੇ ਵਿੱਚ ਅਜੇ ਵੀ ਸ਼ੰਕੇ ਆ ਉਹ ਜ਼ਰੂਰ ਇਸ ਤੋਂ ਦੂਰ ਹੋਏ ਹੋਣਗੇ। ਤੇ ਹੁਣ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਹਾਂ ਭਾਰਤੀ ਫੌਜ ਬਾਰੇ। ਇਹ ਜਿਹੜੀ ਫੌਜ ਜਿਹਦਾ ਕੰਮ ਹੁੰਦਾ ਇੱਕ ਦੇਸ਼ ਦੀ ਰੱਖਿਆ ਕਰਨਾ, ਸੰਤ ਜਰਨੈਲ ਸਿੰਘ ਜੀ ਖਾਸ ਆਮ ਤੌਰ 'ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕਹਿੰਦੇ ਵੀ ਜਦੋਂ ਸਵਾਲ ਕਰਦੇ ਸੀ ਵੀ ਤੁਸੀਂ ਜਿਹੜੇ ਆ ਤੁਹਾਨੂੰ ਤਾਂ ਸੰਤ ਕਹਿੰਦੇ ਆ ਤੇ ਤੁਸੀਂ ਆਪਣੇ ਹੱਥ ਦੇ ਵਿੱਚ ਸ਼ਸਤਰ ਕਿਉਂ ਧਾਰਨੇ ਆ, ਤੇ ਉਹ ਬਾਕੀ ਉਹ ਕਹਿੰਦੇ ਸੀਗੇ ਵੀ ਜਿਹੜਾ ਸੰਤ ਆ ਉਹਨੂੰ ਤਾਂ ਪਿਆਰ ਦੇ ਨਾਲ ਇੱਦਾਂ ਰਹਿਣਾ ਚਾਹੀਦਾ। ਤਾਂ ਉਹਨਾਂ ਦਾ ਅੱਗੋਂ ਜਵਾਬ ਹੁੰਦਾ ਸੀ ਵੀ ਤੁਸੀਂ ਬਾਰਡਰ ਤੋਂ ਫੌਜ ਨੂੰ ਹਟਾ ਦਿਓ, ਉੱਥੇ ਵੀ ਤਾਂ ਪਿਆਰ ਦੇ ਹੀ ਚਾਹੀਦਾ ਆ, ਆਪਸ 'ਚ ਕਿਉਂ ਲੜਨਾ ਹੈ। ਤੇ ਉਸੇ ਚੀਜ਼ ਨੂੰ ਆਪਾਂ ਦੇਖਿਆ ਜਾਵੇ ਤਾਂ ਇੱਕ ਦੇਸ਼ ਦੀ ਜਿਹਦਾ ਹਿਫਾਜ਼ਤ ਕਰਨਾ ਇੱਕ ਫੌਜ ਦਾ ਕੰਮ ਹੁੰਦਾ ਆ,
ਉਹ ਦੇਸ਼ ਦੇ ਨਾਗਰਿਕਾਂ ਦੇ ਉੱਤੇ ਹਮਲਾ ਕਰ ਰਹੀ ਆ। ਤੇ ਨਾਲ ਹੀ ਧਿਆਨ ਜਾਂਦਾ ਆ, ਕਿਉਂਕਿ ਵਿਤਕਰੇ ਦੀ ਆਪਾਂ ਗੱਲ ਕੀਤੀ ਆ, ਇਸ ਵਿਤਕਰੇ ਦਾ ਜਿਹੜਾ ਸਾਹਮਣੇ ਸਬੂਤ ਇੱਕ ਵਾਰੀ ਫੇਰ ਸਾਹਮਣੇ ਨਜ਼ਰ ਆਉਂਦਾ ਆ। ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਨਕਸਲਵਾਦ, ਮਾਓਵਾਦ ਜਿਹੜਾ ਆ ਭਾਰਤ ਦੇ 15 ਤੋਂ ਲੈ ਕੇ 20 ਪ੍ਰਾਂਤਾਂ ਦੇ ਵਿੱਚ ਉੱਭਰ ਰਿਹਾ ਹੈਗਾ ਆ, ਉਹਨਾਂ ਨੂੰ ਪਤਾ ਹੈ, ਪਨਪ ਰਿਹਾ ਹੈ। ਬਿਲਕੁਲ। ਉੱਥੇ ਅੱਜ ਤੱਕ ਭਾਰਤੀ ਸਰਕਾਰ, ਦਿੱਲੀ ਦੇ ਹੁਕਮਰਾਨ, ਉਹਨਾਂ ਨੇ ਅੱਜ ਤੱਕ ਉੱਥੇ ਕਦੀ ਫੌਜ ਨਾ ਘੱਲੀ, ਨਾ ਘੱਲਣ ਬਾਰੇ ਸੋਚ ਰਹੇ। ਜੇ ਕੋਈ ਗੱਲ ਵੀ ਆਉਂਦੀ ਹੈ ਤਾਂ ਉੱਥੇ ਮਨਾ ਕਰ ਦਿੱਤਾ ਜਾਂਦਾ ਆ। ਇੱਥੇ ਹੀ ਫੌਜ ਕਿਉਂ ਘੱਲੀ ਗਈ? ਵਿੱਚ ਵੇਖੋ, ਜਦੋਂ ਤੁਸੀਂ ਇਸ ਦਾ ਥੋੜਾ ਜਿਹਾ, ਮੈਂ ਜ਼ਿਆਦਾ ਲੰਬੇ ਇਤਿਹਾਸ 'ਚ ਨਹੀਂ ਲੈ ਕੇ ਜਾਊਂਗਾ ਜੀ, ਜਦੋਂ ਥੋੜਾ ਜਿਹਾ ਇਤਿਹਾਸਕ ਪਿਛੋਕੜ ਵੇਖਦੇ ਹੋ, ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਜੀ, ਉਸ ਸਮੇਂ ਜਿੱਥੇ ਅੱਜ ਲਹਿਰਾਂ ਉੱਠ ਰਹੀਆਂ ਨੇ ਨਾ, ਜਿੱਥੇ ਮਾਓਇਸਟ ਉੱਠ ਰਹੇ ਨੇ, ਜਿੱਥੇ ਹੋਰ ਵੀ ਨਕਸਲਵਾਦੀ ਲਹਿਰਾਂ ਉੱਠ ਰਹੀਆਂ ਨੇ ਜੀ, ਇਹ ਸਾਰੇ ਲੋਕ ਉਦੋਂ ਸੁਸਰੀਰੀ ਨੀਂਦ ਸੌਂ ਗਏ ਸੀ। ਜੀ ਜੀ ਜੀ। ਉਸ ਸਮੇਂ ਜੇਕਰ ਕੌਮੀ ਚੇਤਨਾ ਨੂੰ ਹਲਾਰਾ ਦਿੱਤਾ ਹੈ ਤਾਂ ਉਹ ਸਿੱਖ ਕੌਮ ਨੇ ਦਿੱਤਾ ਹੈ। ਜੀ ਜੀ। ਔਰ ਇਹ ਜਿਹੜਾ ਮੀਰੀ ਤੇ ਪੀਰੀ ਦਾ ਮਰਕਜ਼ ਸੀ ਸ੍ਰੀ ਅਕਾਲ ਤਖਤ ਸਾਹਿਬ, ਇੱਥੋਂ ਜਥੇ ਜਾਂਦੇ ਰਹੇ ਨੇ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਗ੍ਰਿਫਤਾਰੀਆਂ ਦੇਣ ਦੇ ਵਾਸਤੇ ਜੀ। ਔਰ ਇੱਕ ਐਸੀ ਚੇਤਨਤਾ ਸੀ ਕਿ ਗ੍ਰਿਫਤਾਰੀਆਂ ਦੇਣ ਤੋਂ ਬਾਅਦ ਸਿੱਖ ਜਦੋਂ ਵਾਪਸ ਆਉਂਦੇ ਸੀ ਤੇ ਫਿਰ ਅਕਾਲ ਤਖਤ ਸਾਹਿਬ ਤੋਂ ਫਿਰ ਗ੍ਰਿਫਤਾਰੀ ਦੇਣ ਵਾਸਤੇ ਤੁਰ ਪੈਂਦੇ ਸੀ, ਫਿਰ ਆ ਜਾਂਦੇ। ਜੀ ਬਿਲਕੁਲ। ਔਰ ਅੱਜ ਜਿਹੜੀ RSS ਜਿਹੜੀ ਕਹਿੰਦੀ ਕਿ ਅਸੀਂ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਸੀ, ਇਹਨਾਂ ਨੇ ਖੁਦ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਪਨਾਹ ਲਈ ਸੀ। ਤੇ ਕੁਛ ਵੇਲੇ ਉਸ ਵੇਲੇ ਤੇ ਜਿਹੜੇ ਵਿਦਵਾਨ ਨੇ ਉਹ ਦੱਸਦੇ ਨੇ ਕਿ ਇਹਨਾਂ ਨੇ ਆਪਣੀਆਂ ਖਾਕੀ ਨਿਕਰਾਂ ਜਿਹੜੀਆਂ ਸੀ ਵੀ ਅਸੀਂ RSS ਦੇ ਵਰਕਰ ਹੈ, ਉਹ ਵੀ ਘਰਾਂ ਚੋਂ ਬਾਹਰ ਸੁੱਟ ਦਿੱਤੀਆਂ ਸੀ, ਬਾਹਰ ਸੁੱਟ ਦਿੱਤੀਆਂ, ਪਤਾ ਨਾ ਲੱਗੇ। ਤੇ ਉਸ ਬਿਲਕੁਲ, ਤੇ ਉਸ ਵੇਲੇ ਦੇ ਜਿਹੜੇ RSS ਦੇ ਮੁਖੀ ਸੀਗੇ ਗੋਲਵਰਕਰ, ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਵਰਕਰਾਂ ਨੂੰ ਹਮਾਇਤ ਦਿੱਤੀ ਸੀ ਕਿ ਹੁਣ ਸਰਕਾਰ ਦੀ ਵਿਰੋਧਤਾ ਨਾ ਕੀਤੀ ਜਾਏ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਉਹ ਜਿਹੜਾ ਜ਼ੁਲਮ ਦਾ ਉਹ ਪੀਰੀਅਡ ਸੀਗਾ ਜੀ, ਉਸ ਜ਼ੁਲਮ ਦੇ ਪੀਰੀਅਡ ਦੇ ਵਿੱਚ ਐਮਰਜੈਂਸੀ ਤਾਂ ਸਾਰੇ ਦੇਸ਼ ਦੇ ਵਿੱਚ ਲੱਗੀ ਸੀ ਜੀ ਜੀ। ਪਰ ਉਸ ਪੀਰੀਅਡ ਦੇ ਵਿੱਚ ਵੀ ਜੇ ਕੋਈ ਇਸ ਜ਼ੁਲਮੀ ਹੁਕਮ ਦੇ ਖਿਲਾਫ ਉੱਭਰ ਕੇ ਸਾਹਮਣੇ ਆਇਆ ਸੀ ਤਾਂ ਸਿੱਖ ਕੌਮ ਸੀ, ਤੇ ਸਿੱਖ ਕੌਮ ਜਿਸ ਮਰਕਜ਼ ਤੋਂ ਚੱਲ ਰਹੀ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਸੀ ਜੀ। ਸੋ ਜਿਹੜੀ ਭਾਰਤੀ ਹਕੂਮਤ ਹੈ ਉਸਨੇ ਇਹ ਅੰਦਾਜ਼ਾ ਲਾ ਲਿਆ ਸੀ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੇ ਮੀਰੀ ਤੇ ਪੀਰੀ ਦੇ ਸੰਕਲਪ ਦਾ ਉਹ ਮੂਰਤੀਮਾਨ ਮਰਕਜ਼ ਹੈ ਜੀ, ਕਿ ਜਿੱਥੋਂ ਪੈਦਾ ਹੋਣ ਵਾਲੀ ਜਿਹੜੀ ਚੇਤਨਤਾ ਹੈ ਉਸਨੂੰ ਖਤਮ ਨਹੀਂ ਕੀਤਾ ਜਾ ਸਕਦਾ ਜੀ। ਔਰ ਜਿਹੜੀ ਉੱਥੋਂ ਦੀ ਧਾਰਮਿਕ ਚੇਤਨਤਾ ਹੈ ਹਿੰਦੁਸਤਾਨ ਦੀ ਰਾਜਨੀਤੀ ਵਾਸਤੇ ਖਤਰਾ ਹੈ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਬਾਰੇ ਜਾਰੀ ਕੀਤੀ ਹੁਕਮ ਦੇ ਵਿੱਚ ਤੁਜ਼ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਲਿਖਦਾ ਹੈ ਨਾ ਕਿ ਕਤਲ ਕਰਦਮ ਸਿਆਸਤ ਵਾਬਾ ਕਤਲ ਰਸਾਨੰਦ ਯਾਸਾ ਰਸਾਨੰਦ ਜੀ ਜੀ। ਕਿ ਗੁਰੂ ਅਰਜਨ ਸਾਹਿਬ ਦਾ ਜਿਹੜਾ ਧਾਰਮਿਕ ਓਜ਼ ਹੈ ਉਹ ਰਾਜਨੀਤੀ ਨੂੰ ਖਤਰਾ ਹੈ ਜੀ। ਸੋ ਜਿਹੜਾ ਸਿੱਖ ਦਾ ਧਾਰਮਿਕ ਬਲ ਹੈ ਉਹਦਾ ਮਰਕਜ਼, ਮੀਰੀ ਤੇ ਪੀਰੀ ਦਾ ਮਰਕਜ਼ ਜਿਹੜਾ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ, ਹਿੰਦੁਸਤਾਨ ਦਾ ਜ਼ਾਲਮ ਹਾਕਮ ਮਹਿਸੂਸ ਕਰਦਾ ਕਿ ਉੱਥੋਂ ਜਿਹੜੀ ਚੇਤਨਤਾ ਹੈ ਮੇਰੇ ਰਾਜ ਦੇ ਵਾਸਤੇ ਖਤਰਾ ਹੈ ਜੀ। ਜਿਹੜੇ ਮਾਓਇਸਟ ਨੇ, ਠੀਕ ਹੈ, ਸੰਘਰਸ਼ ਕਰ ਰਹੇ ਨੇ, ਸੰਘਰਸ਼ ਉਹਨਾਂ ਦਾ ਵੀ ਹਥਿਆਰਬੰਦ ਹੈ ਜੀ, ਪਰ ਉਹਨਾਂ ਤੋਂ ਕੋਈ ਚੇਤਨਤਾ ਦਾ ਮਰਕਜ਼ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ ਕਿ ਇਹ ਸਿੱਖਾਂ ਦੇ ਵਾਸਤੇ ਇੱਕ ਬੇਗਾਨਗੀ ਦਾ ਅਹਿਸਾਸ ਹੈ ਜੀ। ਜਿਸ ਵੇਲੇ ਪਿੱਛੇ ਜੇ ਮਾਓਇਸਟ ਦੇ ਉੱਪਰ ਕੁਝ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਫੌਜੀ ਕਾਰਵਾਈ ਦੀ ਮੰਗ ਕੀਤੀ ਗਈ ਜੀ, ਤਾਂ ਭਾਰਤੀ ਫੌਜ ਨੇ ਮੁਖੀ ਨੇ ਕਹਿ ਦਿੱਤੀ ਸੀ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਜੀ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦੇ ਖਿਲਾਫ ਫੌਜ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਨਹੀਂ ਜਾ ਸਕਦੀ ਜੀ। ਠੀਕ ਹੈ। ਮੈਂ ਇਸ ਨੂੰ ਦੋ ਪੱਖ ਵੇਖਦਾ ਇਸ ਗੱਲ ਦੇ ਜੀ। ਇਹਦਾ ਮਤਲਬ ਕਿ ਸਿੱਖਾਂ ਦੇ ਖਿਲਾਫ ਕੀਤੀ ਗਈ ਜੀ, ਮਤਲਬ ਕਿ ਕਿਸੇ ਹੋਰ ਕੌਮੀਅਤ ਦੇ ਖਿਲਾਫ ਜੇਕਰ ਉਹ ਹਥਿਆਰਬੰਦ ਸੰਘਰਸ਼ ਕਰਦੇ ਆ ਤਾਂ ਕਿਹਾ ਜਾਂਦਾ ਕਿ ਸਾਡੇ ਨਾਗਰਿਕ ਨੇ, ਉਹਨਾਂ ਦੇ ਖਿਲਾਫ ਫੌਜੀ ਕਾਰਵਾਈ ਨਹੀਂ ਕੀਤੀ ਜਾਂਦੀ ਜੀ। ਪਰ ਜੇਕਰ ਸਿੱਖ ਆਪਣੇ ਹੱਕ ਲੈਣ ਦੇ ਵਾਸਤੇ, ਮਾਫ ਕਰਨਾ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਸੰਤ ਜਰਨੈਲ ਸਿੰਘ ਦੇ ਸਾਰੇ ਵਿਖਿਆਨ ਬੇਸ਼ੱਕ ਗਲਤ ਰੂਪ ਦੇ ਵਿੱਚ ਮੀਡੀਆ ਨੇ ਪੇਸ਼ ਕੀਤੇ, ਔਰ ਸੰਤਾਂ ਦਾ ਅਕਸਰ ਮੀਡੀਆ ਦੇ ਨਾਲ, ਪ੍ਰੈਸ ਦੇ ਨਾਲ ਇਹ ਗਿਲਾ ਰਿਹਾ ਹੈ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਕਰਦੇ ਰਹੇ ਨੇ ਜੀ। ਜੇਕਰ ਇੱਕ ਲੜੀ ਦੇ ਵਿੱਚ ਉਹਨਾਂ ਦੀਆਂ ਤਕਰੀਰਾਂ ਨੂੰ ਸੁਣਿਆ ਜਾਵੇ ਤਾਂ ਇਹ ਕਿੰਨੀ ਕੁ ਫਿਰਕਾ ਪ੍ਰਸਤੀ ਵਾਲੀ ਗੱਲ ਸੀ ਕਿ ਹਰ ਹਿੰਦੂ ਸੱਚਾ ਹਿੰਦੂ ਬਣੇ। ਜੀ ਜੀ ਜੀ। ਇਹ ਕਿਹੜੀ ਫਿਰਕਾ ਪ੍ਰਸਤੀ ਵਾਲੀ ਗੱਲ ਸੀ ਕਿ ਇੱਕ ਹਿੰਦੂ ਦੀ ਬੱਚੀ ਨੂੰ ਹਿੰਦੂ ਕੱਢ ਕੇ ਲੈ ਗਿਆ ਤੇ ਸੰਤਾਂ ਨੇ ਵਾਪਸ ਕਰਾਈ। ਜੀ ਜੀ। ਇਹਦੇ ਚ ਕਿਹੜੀ ਫਿਰਕਾ ਪ੍ਰਸਤੀ ਸੀ ਕਿ ਸੰਤਾਂ ਨੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਮੰਦਿਰ ਬਣਵਾਇਆ। ਜੀ। ਇਹ ਕਿਹੜੀ ਫਿਰਕਾ ਪ੍ਰਸਤੀ ਸੀ ਕਿ ਰਮਾਇਣ ਦੀ ਬੇਅਦਬੀ ਹੋਈ ਤੇ ਸੰਤਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਜੇਕਰ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਅਸੀਂ ਕਾਰਵਾਈ ਕਰਾਂਗੇ। ਜੀ। ਸੋ ਇਹਨੂੰ ਧਾਰਮਿਕ ਤੌਰ ਤੇ ਜੇ ਅਸੀਂ ਜਾਤੀ ਦੇ ਨਜ਼ਰੀਏ ਤੋਂ ਵੇਖਦੇ ਹਾਂ ਤਾਂ ਕਿੱਥੇ ਇਹੋ ਜਿਹੀ ਗੱਲ ਹੈ ਕਿ ਸੰਤ ਜਰਨੈਲ ਸਿੰਘ ਕਿਸੇ ਧਰਮ ਦੇ ਖਿਲਾਫ ਸੀ। ਬਿਲਕੁਲ ਇਵੇਂ ਦੀ ਗੱਲ ਨਹੀਂ ਸੀ। ਗੱਲ ਇਹ ਸੀਗੀ ਕਿ ਹਿੰਦੁਸਤਾਨ ਦੀ ਹਕੂਮਤ ਜੀ ਅੱਜ ਮਾਓਇਸਟ ਤੇ ਨਕਸਲਵਾੜੀਆਂ ਨੂੰ ਕਹਿੰਦੀ ਹੈ ਕੋਈ ਦੇਸ਼ ਦੇ ਨਾਗਰਿਕ ਨੇ, ਇਹਦਾ ਮਤਲਬ ਸਿੱਖਾਂ ਨੂੰ ਦੇਸ਼ ਦੇ ਨਾਗਰਿਕ ਨਹੀਂ ਸਮਝਿਆ ਜਾਂਦਾ। ਨਹੀਂ ਸਮਝਿਆ ਜਾਂਦਾ। ਇਹ ਇਹਦਾ ਨਕਾਰਾਤਮਕ ਪੱਖ ਹੈ। ਜੀ।
ਤੇ ਜੇ ਸਕਾਰਾਤਮਕ ਪੱਖ ਵੇਖੋ ਫਿਰ ਮੈਂ ਕਹਿੰਦਾ ਕਿ ਹਿੰਦੁਸਤਾਨ ਦੀ ਸਰਕਾਰ ਖੁਦ ਇਹ ਸਵੀਕਾਰ ਕਰਦੀ ਹੈ ਕਿ ਪੰਜਾਬ ਇੱਕ ਵੱਖਰਾ ਦੇਸ਼ ਹੈ ਤੇ ਫੌਜੀ ਕਾਰਵਾਈ ਕੀਤੀ ਜਾ ਸਕਦੀ। ਜੀ ਜੀ ਜੀ, ਪਰ ਉਹ ਹੱਕ ਫਿਰ ਜੰਗ ਜਿਹੜਾ ਹਿੰਦ ਪੰਜਾਬ ਦਾ ਜੰਗ ਹੈ ਉੱਤੇ ਮੋਹਰ ਲੱਗ ਜਾਂਦੀ ਹੈ ਤੇ ਇੱਕ ਨਾ ਇੱਕ ਮਨ ਹੀ ਮਨ ਦੇ ਅੰਦਰ ਉਹ ਮੰਨ ਕੇ ਬੈਠੇ ਆ, ਪਰ ਹੱਕ ਜਿਹੜੇ ਆ ਚਾਹੇ ਉਹ ਪਾਣੀਆਂ ਦਾ ਆ, ਚਾਹੇ ਉਹ ਭਾਸ਼ਾ ਦਾ ਆ, ਚਾਹੇ ਉਹ ਜ਼ਮੀਨਾਂ ਦਾ ਆ, ਚਾਹੇ ਕੁਛ ਵੀ ਆ, ਉਹ ਦੇ ਕੇ ਉਹ ਰਾਜ਼ੀ ਨਹੀਂ ਆ। ਤੇ ਆਪਾਂ ਜਿਹੜੀ ਹੁਣ ਆਪਾਂ ਅਗਲੀ ਗੱਲਬਾਤ ਵੱਲ ਵੱਧਦੇ ਆ। ਤੁਸੀਂ ਇਹ ਜਿਹੜੇ ਇਤਿਹਾਸਕ ਜਿਹੜੇ ਤੱਥ ਤੁਸੀਂ ਦੱਸੇ ਆ, ਇਹ ਕਿਤੇ ਨਾ ਕਿਤੇ ਆਪਣੇ ਕੌਮ ਦੇ ਵਿੱਚ ਆਪਾਂ ਕਹਿ ਸਕਦੇ ਵੀ ਮਾੜਾ ਕੰਮ ਰਿਹਾ ਆ। ਇਸ ਚੀਜ਼ ਦੇ ਲਈ ਇਹ ਹਮੇਸ਼ਾ ਰਿਹਾ। ਆਪਣੇ ਕੋਲ ਇਤਿਹਾਸ ਲਿਖਣ ਵਾਲੇ ਬਹੁਤ ਘੱਟ ਰਹੇ ਆ, ਇਤਿਹਾਸਕਾਰ ਬਹੁਤ ਘੱਟ ਰਹੇ ਆ। ਚੰਗੇ ਲਿਖਾਰੀਆਂ ਦੀ ਆਪਣੇ ਕੌਮ ਦੇ ਵਿੱਚ ਘਾਟ ਕਿਉਂ ਰੜਕਦੀ ਆ? ਵੇਖੋ ਵੀਰ ਜੀ, ਜਦੋਂ ਅਸੀਂ 18ਵੀਂ ਸਦੀ ਦਾ ਸਿੱਖ ਇਤਿਹਾਸ ਵੇਖਦੇ ਆ ਜੀ, ਤਾਂ ਸਿੱਖ ਹਰ ਘਟਨਾ ਦਾ ਅਧਿਐਨ ਜਿਹੜਾ ਨਾ ਆਪਣੇ ਨਜ਼ਰੀਏ ਤੋਂ ਕਰਦਾ ਜੀ। ਚਾਹੇ ਸਰਦਾਰ ਰਤਨ ਸਿੰਘ ਭੰਗੂ ਨੇ, ਚਾਹੇ ਠੀਕ ਹੈ ਵੇਖੋ ਉਸ ਸਮੇਂ ਦੇ ਵਿੱਚ ਕੋਈ ਇੰਨੀ ਜਾਣਕਾਰੀ ਦੇ ਸਾਧਨ ਨਹੀਂ ਸੀ, ਕੋਈ ਇੰਟਰਨੈਟ ਨਹੀਂ ਸੀ ਜੀ। ਮੈਂ ਸੋਚਦਾ ਜਿੰਨੇ ਵੀ ਸਿੱਖ ਸਰੋਤ ਵੇਖ ਲਈ ਨਾ ਤਾਂ ਸਿੱਖ ਆਪਣੇ ਗੁਰੂ ਦੇ ਨਜ਼ਰੀਏ ਤੋਂ ਵਾਪਰੀ ਘਟਨਾ ਦਾ ਅਧਿਐਨ ਕਰਦਾ ਜੀ ਜੀ। ਮਿਸਾਲ ਦੇ ਤੌਰ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਵੱਲ ਆਉਂਦਾ ਹੈ, ਨਾਸਿਰ ਖਾਨ ਨੂੰ ਲੈ ਕੇ ਆਉਂਦਾ ਹੈ, ਕਾਜ਼ੀ ਨੂਰ ਮੁਹੰਮਦ ਨੂੰ ਲੈ ਕੇ ਆਉਂਦਾ ਹੈ ਕਿ ਮੈਂ ਸਿੱਖਾਂ ਨੂੰ ਖਤਮ ਕਰਨ ਜਾ ਰਿਹਾ, ਹਾਂਜੀ, ਤਾਂ ਉਹ ਹਮੇਸ਼ਾ ਸ਼ਬਦ ਵਰਤਦਾ ਹੈ ਕਿ ਅਸੀਂ ਜਿਹਾਦ ਵਾਸਤੇ ਜਾ ਰਹੇ ਹਾਂ, ਧਾਰਮਿਕ ਤੌਰ ਤੇ ਜੰਗ ਕਰਨ ਜਾ ਰਹੇ ਹਾਂ। ਜੀ ਜੀ। ਪਰ ਸਿੱਖ ਕਦੀ ਜਿਹਾਦ ਸ਼ਬਦ ਨਹੀਂ ਵਰਤੂਗਾ ਕਿ ਜਿਹਾਦ ਦੇ ਵਿੱਚ ਇੰਨੇ ਸਿੱਖ ਜਿਹੜੇ ਸੀ ਉਹਨੇ ਸ਼ਹੀਦ ਹੋਏ, ਨੀਚੇ ਕਹੂਗਾ ਘੱਲੂਘਾਰਾ ਵਾਪਰਿਆ ਜੀ। ਕਿ ਸਿੱਖ ਨੇ ਵਾਪਰੀ ਹੋਈ ਹਰ ਘਟਨਾ ਨੂੰ ਆਪਣੇ ਧਰਮ ਦੇ ਨਜ਼ਰੀਏ 'ਚ, ਧਰਮ ਦੇ ਦਾਇਰੇ 'ਚ ਰਹਿ ਕੇ ਵੇਖਿਆ ਜੀ। ਇਸ ਵਾਰੀ ਪਤਾ ਨਹੀਂ ਕੀ ਗੱਲ ਹੈ ਕਿ ਕਿਹੜੀਆਂ ਕਲਮਾਂ ਵਿਕੀਆਂ ਜਾਂ ਕੀ ਕੁਛ ਹੋ ਗਿਆ, ਅਸੀਂ ਕੌਮ ਦੇ ਉੱਪਰ ਵਾਪਰੇ ਹੋਏ ਘੱਲੂਘਾਰੇ ਨੂੰ ਸਰਕਾਰ ਦੀ ਮਾਈਕਰੋਸਕੋਪ ਦੇ ਵਿੱਚੋਂ ਦੀ ਵੇਖ ਰਹੇ ਹਾਂ। ਬਿਲਕੁਲ ਅਸੀਂ ਉਸ ਨਜ਼ਰੀਏ ਤੋਂ ਵੇਖ ਰਹੇ। ਅਸੀਂ ਕਦੀ ਆਪਰੇਸ਼ਨ ਬਲੂ ਸਟਾਰ ਕਹਿੰਦੇ ਹਾਂ, ਕਦੀ ਕਾਰਵਾਈ ਨੀਲਾ ਤਾਰਾ ਕਹਿੰਦੇ ਹਾਂ, ਕਿਉਂਕਿ ਅਸੀਂ ਉਸ ਨਜ਼ਰੀਏ ਤੋਂ ਵੇਖ ਰਹੇ ਹਾਂ। ਦਰਅਸਲ ਸਮੱਸਿਆ ਇਹ ਹੈ ਕਿ ਸਾਨੂੰ ਇਸ ਵਾਪਰੀ ਘਟਨਾ ਨੂੰ ਸਿੱਖ ਨਜ਼ਰੀਏ ਤੋਂ ਵੇਖਣਾ ਪਵੇਗਾ। ਜੀ ਜੀ ਜੀ। ਇਸ ਕਰਕੇ ਦੋ ਤਰ੍ਹਾਂ ਦੇ ਇਤਿਹਾਸਕਾਰ ਕੌਮ ਦੇ ਵਿੱਚ ਮੈਂ ਕਹਿ ਸਕਦਾ ਪੈਦਾ ਹੋਏ, ਜਿਨ੍ਹਾਂ ਨੇ ਉਸ ਸੰਤਾਪ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜੀ। ਦੂਜੇ ਸੀ ਜਿਨ੍ਹਾਂ ਨੇ ਵਾਕਿਆ ਨੂੰ ਕੌਮੀ ਸੰਤਾਪ ਦੇ ਵਿੱਚ ਚਿਤਰਨ ਦੀ ਕੋਸ਼ਿਸ਼ ਕੀਤੀ ਜੀ। ਪਰ ਜਿਹੜੀਆਂ ਸਰਕਾਰੀ ਵਿਕੀਆਂ ਕਲਮਾਂ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਮੀਡੀਆ ਉਹਨਾਂ ਦੇ ਨਾਲ ਅਸਰਅੰਦਾਜ਼ ਸੀ, ਉਹਦਾ ਅਸਰ ਜ਼ਿਆਦਾ ਹੋਇਆ। ਪਰ ਜਿਹੜੀ ਸੱਚਮੁੱਚ ਕੌਮੀ ਚੇਤਨਤਾ ਪ੍ਰਗਟ ਕਰਨ ਵਾਲੇ ਇਤਿਹਾਸਕਾਰ ਸੀ ਉਹਨਾਂ ਦੇ ਕੋਲ ਮੀਡੀਆ ਦੀ ਘਾਟ ਸੀ ਜੀ। ਅੱਜ ਬੇਸ਼ੱਕ ਹੌਲੀ ਹੌਲੀ ਜਿਉਂ-ਜਿਉਂ ਇੰਟਰਨੈਟ ਦੇ ਕਰਕੇ ਜਿਹੜਾ ਇੱਕ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਰਾ ਵਿਸ਼ਵ ਜਿਹੜਾ ਇੱਕ ਆਮ ਤੌਰ ਤੇ ਇੱਕ ਪਿੰਡ ਬਣ ਗਿਆ, ਬਿਲਕੁਲ ਜੀ, ਤਾਂ ਉਸ ਮੀਡੀਆ ਔਰ ਆਪਸ ਦੇ ਵਿੱਚ ਇੰਨੀਆਂ ਨੈਟਵਰਕ ਦੀਆਂ ਜਿਹੜੀਆਂ ਸਾਂਝਾਂ ਪੈਣ ਦੇ ਨਾਲ ਅੱਜ ਕੌਮ ਦੇ ਉਹਨਾਂ ਪਾਤਰਾਂ ਦੇ ਉੱਪਰੋਂ ਜਿਹੜੀ ਪਈ ਹੋਈ ਸਰਕਾਰੀ ਅੰਸ਼ਾਂ ਦੀ ਧੂੜ ਹੈ ਉਹ ਸਮਾਪਤ ਹੋ ਰਹੀ ਹੈ ਜੀ। ਪਰ ਸਮੱਸਿਆ ਇਹ ਸੀ ਕਿ ਸਿੱਖ ਕੌਮ ਨੇ ਸੰਗਠਿਤ ਹੋ ਕੇ, ਜਿਸ ਤਰ੍ਹਾਂ ਜਿਹੜਾ ਤੁਸੀਂ ਪਹਿਲਾਂ ਵੀ 3 ਹਮਲਿਆਂ ਦੀ ਗੱਲ ਕੀਤੀ ਹੈ ਜੀ, ਉਹਨਾਂ ਦੇ ਵਿੱਚ ਤੇ ਜੂਨ 84 ਦੇ ਵਿੱਚ ਵੱਡਾ ਅੰਤਰ ਇਹ ਹੈ ਕਿ ਪਹਿਲਾਂ 18ਵੀਂ ਸਦੀ ਤੋਂ ਲੈ ਕੇ ਜਿੰਨੇ ਵੀ ਸਿੱਖ ਜਿਹੜੇ ਹਮਲੇ ਹੁੰਦੇ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਹਰਿਮੰਦਰ ਸਾਹਿਬ ਦੇ ਉੱਪਰ ਜੀ, ਸਿੱਖ ਕੌਮ ਆਪਣੇ ਨਜ਼ਰੀਏ ਤੋਂ ਆਪਣੀ ਰਹਿਨੁਮਾਈ ਕਰਦੀ ਹੋਈ ਇਕੱਠੀ ਹੁੰਦੀ ਰਹੀ ਹੈ ਜ਼ੁਲਮ ਦੇ ਖਿਲਾਫ। ਜੀ 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 ਜੀ। ਪਰ ਇਸ ਵਾਰੀ ਵਰਤਾਰਾ ਉਲਟ ਵਾਪਰਿਆ ਕਿ ਸਿੱਖ ਕੌਮ ਨੇ ਇਕੱਠੀ ਹੋਣ ਦੇ ਬਜਾਏ ਉਸ ਵਰਤਾਰੇ ਨੂੰ ਜਾਇਜ਼ ਠਹਿਰਾਉਣਾ ਸ਼ੁਰੂ ਕੀਤਾ ਬਹੁ ਗਿਣਤੀ ਜੀ ਜੀ। ਸੋ ਉਹਦੇ ਵਿੱਚ ਇਹੀ ਕਾਰਨ ਸੀਗਾ ਕਿ ਇਸ ਸਮੇਂ ਵਿਕੀਆਂ ਕਲਮਾਂ ਦੀ ਜਿਹੜੀ ਕਹਿ ਸਕਦੇ ਕਿ ਬਹੁਤਾਤ ਸੀ। ਜੀ 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 ਜੀ। ਸੋ ਇਹ ਗੱਲ ਬਿਲਕੁਲ ਜਿੱਦਾਂ ਤੁਸੀਂ ਸਪਸ਼ਟ ਰੂਪ ਦੇ ਵਿੱਚ ਇਹ ਜ਼ਰੂਰ ਦੱਸੀ ਆ ਵੀ ਕਲਮਾਂ ਵਿਕੀਆਂ ਆ, ਕਲਮਾਂ ਨੇ ਹਮੇਸ਼ਾ ਉਸ ਦੇ ਖਿਲਾਫ ਲਿਖਿਆ ਆ, ਤੇ ਹੁਣ ਪਰ ਕਿਤੇ ਨਾ ਕਿਤੇ ਉਹ ਜਿਹੜੀ ਆ ਧੂੜ ਆ ਉੱਥੋਂ ਉੱਠ ਰਹੀ ਆ ਤੇ ਅਸਲੀਅਤ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਸਾਰਿਆਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਆ ਉਹ ਦੂਰ ਹੋ ਰਹੇ ਆ। ਤੇ ਸਵਾਲ ਜਿੱਦਾਂ ਹੁਣ ਤੁਸੀਂ ਹੁਣੇ ਏਕਤਾ ਬਾਰੇ ਵੀ ਕੀਤਾ ਆ, ਤੇ ਸਵਾਲ ਮੇਰਾ ਵੀ ਉਸੇ ਚੀਜ਼ ਨੂੰ ਲੈ ਕੇ ਆ। 29 ਸਾਲ ਇਸ ਚੀਜ਼ ਨੂੰ ਗੁਜ਼ਰ ਗਏ ਆ, ਅੱਜ ਤੱਕ ਆਪਾਂ ਕਿਉਂ ਨਹੀਂ ਇਕੱਠੇ ਹੋ ਪਾਏ? ਇੰਨੇ ਪਾੜੇ ਕਿਉਂ ਪੈਂਦੇ ਪੈ ਜਾ ਰਹੇ ਆਪਣੇ ਵਿੱਚ? ਵੇਖੋ ਵੀਰ ਜੀ, ਮੇਰੇ ਖਿਆਲ ਦੇ ਨਾਲ ਕੌਮ ਨੇ ਅੰਦਰ ਜਿਹੜੇ ਉਭਾਰੇ ਹੋਏ ਮੁੱਦੇ ਨੇ, ਜਿਹੜੇ ਅੰਤਰ ਵਿਰੋਧ ਨੇ, ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਜਿਹੜੇ ਅੰਤਰ ਵਿਰੋਧ ਦੇ ਮੁੱਦੇ ਨੇ ਜੀ, ਜਿਹੜੇ ਅੰਤਰ ਵਿਰੋਧੀ ਮੁੱਦਿਆਂ ਕਰਕੇ ਅਸੀਂ ਧਾਰਮਿਕ ਤੌਰ ਤੇ ਛੋਟੀਆਂ ਧੜੇਬੰਦੀਆਂ 'ਚ ਵੰਡੇ ਜਾ ਰਹੇ ਹਾਂ ਜੀ ਜੀ। ਉਹਨਾਂ ਮੁੱਦਿਆਂ ਦਾ ਸਭ ਤੋਂ ਵੱਡਾ ਇਹ ਨੁਕਸਾਨ ਹੋਇਆ ਕਿ ਜਿਹੜਾ ਮੁੱਖ ਮੁੱਦਾ, ਜਿਹੜੇ ਕੌਮੀ ਆਜ਼ਾਦੀ ਤੇ ਖੁਦ ਮੁਖਤਿਆਰੀ ਦੀ ਗੱਲ ਸੀ, ਸਾਡਾ ਬਿਲਕੁਲ ਧਿਆਨ ਕੇਂਦਰਿਤ ਹੋ ਜਿਹੜਾ ਅਸੀਂ ਹਟ ਗਿਆ ਜੀ। ਉਹ ਛੋਟੇ ਮੁੱਦਿਆਂ ਤੇ ਧਿਆਨ ਕੇਂਦਰਿਤ ਹੋਣ ਦੇ ਨਾਲ ਵੱਡੇ ਮੁੱਦਿਆਂ ਵੱਲੋਂ ਸਾਡੀ ਅਣਗਹਿਲੀ ਹੋ ਗਈ ਹੈ। ਵੇਖੋ, ਵੱਡੇ ਮੁੱਦੇ ਜਿਹੜੇ ਇਹੋ ਜਿਹੇ ਹੁੰਦੇ ਨੇ, ਵੱਡੇ ਮੁੱਦੇ ਹਮੇਸ਼ਾ ਹੀ ਕੌਮ ਨੂੰ ਇਕਮੁੱਠ ਕਰਦੇ ਨੇ। ਪਿੱਛੇ ਵੇਖ ਲਓ ਤੁਸੀਂ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਗੱਲ ਦੀ ਗੱਲ, ਜਾਂ ਬਲਵੰਤ ਸਿੰਘ ਰਾਜੋਆਣੇ ਦਾ ਜਿਹੜਾ ਉਸ ਵੇਲੇ ਵਰਤਾਰਾ ਵਾਪਰਿਆ, ਜਾਂ ਜੋ ਕੁਛ ਹੁਣ ਦਿੱਲੀ ਦੇ ਵਿੱਚ ਹੋਇਆ, ਜਦੋਂ ਕੌਮ ਦੇ ਸਾਹਮਣੇ ਮੁੱਦੇ ਵੱਡੇ ਹੁੰਦੇ ਨੇ ਜੀ ਜੀ ਜੀ,
ਤਾਂ ਕੌਮੀ ਚਿੰਤਨ ਜਿਹੜਾ ਉਹ ਕੌਮ ਨੂੰ ਇਕੱਠਾ ਕਰਨ ਦੇ ਵਿੱਚ ਮਦਦ ਕਰਦਾ ਹੈ ਜੀ। ਪਰ ਜਦੋਂ ਕੌਮ ਦੇ ਕੁਝ, ਮੈਂ ਕਹਿ ਸਕਦਾ ਕਿ ਸਵਾਰਥੀ ਲੋਕ ਛੋਟੇ ਮੁੱਦਿਆਂ ਦੇ ਵਿੱਚ ਕੌਮ ਨੂੰ ਉਲਝਾ ਦਿੰਦੇ ਨੇ, ਤਾਂ ਕੌਮ ਦੀ ਜਿਹੜੀ ਚੇਤਨਤਾ ਉਹ ਖਿੰਡ ਜਾਂਦੀ ਹੈ। ਅੱਜ ਸਾਡੀ ਸਮੱਸਿਆ ਹੈ ਕਿ ਅਸੀਂ ਮਰਿਆਦਾ ਨੂੰ ਲੈ ਕੇ, ਧਰਮ ਨੂੰ ਲੈ ਕੇ, ਧਰਮ ਗ੍ਰੰਥਾਂ ਨੂੰ ਲੈ ਕੇ, ਕਈ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਧੜੇਬੰਦੀ 'ਚ ਵੰਡੇ ਗਏ। ਉਹ ਜਿਹੜੀ ਵੰਡੀ ਹੋਈ ਧੜੇਬੰਦੀ ਆ ਉਹਨੇ ਕੌਮੀ ਚੇਤਨਤਾ ਨੂੰ ਖੰਡਾ ਕੇ ਰੱਖ ਦਿੱਤਾ ਹੈ ਤੇ ਉਹਦੀ ਖਿੰਡਰੀ ਹੋਈ ਕੌਮੀ ਚੇਤਨਤਾ ਉਹਦੇ ਵਿੱਚ ਜਿਹੜਾ ਮੁੱਖ ਮੁੱਦਾ ਸੀ ਉਹਦੇ ਮਰਕਜ਼ ਤੋਂ ਧਿਆਨ ਲਾਂਭੇ ਹੋ ਗਿਆ। ਜੀ ਸੋ ਇਹ ਗੱਲ ਬਿਲਕੁਲ ਠੀਕ ਆ। ਇਹ ਕਿਤੇ ਨਾ ਕਿਤੇ ਹਰ ਇੱਕ ਜਿਹੜਾ ਵੀ ਬੰਦਾ ਇਸ ਦੇ ਨਾਲ ਜੁੜਿਆ ਆ, ਸੁਣਦਾ ਆ, ਉਹ ਚੀਜ਼ ਇਸ ਚੀਜ਼ ਨੂੰ ਮੰਨਦਾ ਵੀ ਆ। ਇਸ ਦੇ ਪਿੱਛੇ ਹੁਣ ਕਾਰਨ ਕੀ ਇਹ ਰਿਹਾ ਵੀ ਕੀ ਇਹ ਸਿਆਸਤਦਾਨਾਂ ਦਾ ਕਾਰਨ ਆ ਕਿ ਜਿਹੜੇ ਬੰਦੇ ਉਹਨਾਂ ਦੇ ਪਿੱਛੇ ਜਿਹੜੇ ਚੱਲਦੇ ਉਹਨਾਂ ਦਾ ਜ਼ਿਆਦਾ ਵੱਡਾ ਹੱਥ ਇਸ ਚੀਜ਼ ਦੇ ਵਿੱਚ? ਵੀ ਜੀ ਸਿਆਸਤਦਾਨ ਤਾਂ ਹਮੇਸ਼ਾ ਹੀ ਜਿਹੜੀ ਜਿਹਨੂੰ ਆਪਾਂ ਐਸਟੈਬਲਿਸ਼ਮੈਂਟ ਜਿਹੜੀ ਹੁੰਦੀ ਹੈ ਨਾ, ਜਿਹੜੀ ਰਵਾਇਤੀ ਸਥਾਪਿਤ ਹੋਈ ਲੀਡਰਸ਼ਿਪ ਹੁੰਦੀ ਹੈ, ਉਹਦਾ ਤਾਂ ਹਮੇਸ਼ਾ ਹੀ ਨਿਸ਼ਾਨਾ ਜਾਂ ਮਰਕਜ਼ ਇਹੀ ਹੁੰਦਾ ਹੈ ਕਿ ਮੈਂ ਰਾਜ ਗੱਦੀ ਦੇ ਉੱਪਰ ਰਹਿਣਾ, ਚਾਹੇ ਕੋਈ ਵੀ ਹੀਲਾ ਵਰਤਣਾ ਪਵੇ। ਜੀ। ਪਰ ਜਿਹੜੀ ਕੌਮੀ ਚੇਤਨਤਾ ਕਰਨ ਵਾਲੀਆਂ ਜਿਹੜੀਆਂ ਕਲਮਾਂ, ਵਿਦਵਾਨ ਜਾਂ ਥਿੰਕ ਟੈਂਕ ਜਿਹਨੂੰ ਅਸੀਂ ਕਹਿੰਦੇ, ਕੌਮੀ ਚਿੰਤਕ ਜਿਹੜੇ ਹੁੰਦੇ ਨੇ ਜੀ, ਉਹਨਾਂ ਦਾ ਨਿਸ਼ਾਨਾ ਹੁੰਦਾ ਹੈ ਕਿ ਕੌਮ ਦੇ ਸਾਹਮਣੇ ਸਮੱਸਿਆਵਾਂ ਕੀ ਨੇ ਤੇ ਕੌਮ ਨੂੰ ਇਸ ਸਮੱਸਿਆ ਚੋਂ ਉਭਾਰ ਕੇ ਕੱਟ ਵਾਲੇ ਪਾਸੇ ਕਿਵੇਂ ਲੈ ਕੇ ਜਾਣਾ ਜੀ। ਪਰ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਸਮੱਸਿਆ ਇਹ ਪੈ ਗਈ ਹੈ ਕਿ ਜਿਹੜਾ ਕੌਮ ਦਾ ਚਿੰਤਨ ਕਰਨ ਵਾਲਾ ਵਿਦਵਾਨ ਵਰਗ ਸੀ, ਉਹਦੀ ਆਪਣੀ ਹੋਂਦ ਇੰਨੀ ਵੱਧ ਗਈ ਹੈ ਕਿ ਉਹ ਤਿਆਗ ਕਰਨ ਨੂੰ ਤਿਆਰ ਨਹੀਂ ਜੀ। ਸੋ ਜਿੰਨਾ ਚਿਰ ਤੱਕ ਕੌਮੀ ਰਹਿਨੁਮਾਈ ਕਰਨ ਵਾਲੇ ਜਿਹੜੇ ਸਾਡੇ ਵਿਦਵਾਨ ਬੈਠੇ ਨੇ ਜੀ, ਜਿੰਨਾ ਚਿਰ ਉਹ ਵਿਦਵਾਨ ਹੀ ਛੋਟੇ ਮੁੱਦਿਆਂ ਨੂੰ ਤਿਆਗ ਕੇ ਇਕੱਠੇ ਨਹੀਂ ਹੁੰਦੇ ਤੇ ਕੌਮ ਦੇ ਵਿੱਚ ਇੱਕ ਸਾਂਝੇ ਚਿੰਤਨ ਨੂੰ ਜਨਮ ਨਹੀਂ ਦਿੰਦੇ, ਉਹਨਾਂ ਚਿਰ ਤੱਕ ਤਾਂ ਅਸੀਂ ਜਿਹਦੇ ਤੇ ਮਰਜ਼ੀ ਦੋਸ਼ ਲਾਉਂਦੇ ਰਹੀਏ। ਪਰ ਮੈਂ ਹਮੇਸ਼ਾ ਇਹ ਗੱਲ ਕਹੂੰਗਾ ਕਿ ਇਸ ਘਟਨਾਕ੍ਰਮ ਦੇ ਵਿੱਚ ਦੋਸ਼ੀ ਮੈਂ ਵੀ ਹਾਂ ਤੇ ਦੋਸ਼ੀ ਤੁਸੀਂ ਵੀ ਹੋ ਜੀ। ਕਿਉਂਕਿ ਜਦੋਂ ਸਮੁੱਚੀ ਕੌਮ ਦੇ ਨਾਲ ਐਵੇਂ ਦਾ ਵਰਤਾਰਾ ਵਾਪਰਿਆ ਕਿ ਹਰ ਥਾਂ ਤੇ ਜੇ ਸਾਨੂੰ ਕੁੱਟ ਪੈ ਰਹੀ ਹੈ ਤੇ ਕੌਮੀ ਚਿੰਤਨ ਇੱਕ ਥਾਂ ਨਹੀਂ ਹੋ ਰਿਹਾ ਤੇ ਬਾਰ-ਬਾਰ ਅਸੀਂ ਵੱਖਰੇ ਖਿੰਡਰੇ ਹੋਏ ਜਿਹੜੇ ਆ ਉਹ ਚਿੰਤਨ ਦੀਆਂ ਗੱਲਾਂ ਕਰ ਰਹੇ ਆ, ਤੇ ਜੇ ਅਸੀਂ ਆਪਾ ਤਿਆਗ ਕਰਕੇ ਇਕੱਠੇ ਨਹੀਂ ਹੋ ਸਕਦੇ ਤਾਂ ਫਿਰ ਕਿਹੜੇ ਸਮਰਪਣ ਦੀ ਗੱਲ ਕਰਦੇ ਜੀ। ਇਹ ਗੱਲ ਬਿਲਕੁਲ ਤੁਹਾਡੀ ਸਹੀ ਆ, ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਤੁਹਾਨੂੰ ਕੀ ਸੋਲੂਸ਼ਨ ਦਿਸਦਾ ਆ ਇਸ ਦਾ ਵੀ ਇਹਦਾ ਕਿੱਦਾਂ ਹੋ ਸਕਦਾ ਆ ਨਿਪਟਾਰਾ? ਵੇਖੋ ਜੀ, ਪਹਿਲੀ ਗੱਲ ਤਾਂ ਜਿਹੜੀ ਸਿੱਖ ਕੌਮ, ਸਮੁੱਚੀ ਸਿੱਖ ਕੌਮ ਆ, ਮੈਂ ਸੋਚਦਾ ਕਿ ਮੇਰੀ ਇੱਕ ਬੇਨਤੀ ਹੈ ਤੁਹਾਡੇ ਇਸ ਪੰਜਾਬੀ ਰੇਡੀਓ ਦੇ ਮਾਧਿਅਮ ਦੇ ਜ਼ਰੀਏ ਜੀ ਕਿ ਜਿਹੜਾ ਵਾਪਰਿਆ ਹੋਇਆ ਵਰਤਾਰਾ ਉਸਨੂੰ ਆਪਣੇ ਨਜ਼ਰੀਏ 'ਚ ਵੇਖੋ ਕਿ ਸਾਡਾ ਇਤਿਹਾਸਕ ਨਜ਼ਰੀਆ ਕੀ ਹੈ, ਸਰਕਾਰੀ ਨਜ਼ਰੀਏ ਤੋਂ ਨਾ ਵੇਖੋ ਜੀ। ਦੂਸਰੀ ਗੱਲ ਹੈ ਕਿ ਜੇ ਅਸੀਂ ਆਪਣੇ ਨਜ਼ਰੀਏ 'ਚ ਵੇਖਾਂਗੇ ਸਾਨੂੰ ਪਤਾ ਲੱਗੇਗਾ ਕਿ ਕੌਮ ਨੇ ਸੰਤਾਪ ਕਿਹੜਾ ਹੰਢਾਇਆ ਜੀ, ਤੇ ਉਸ ਸੰਤਾਪ ਦੇ ਬਾਰੇ ਚਿੰਤਨ ਕਰਨਾ ਹੈ ਤਾਂ ਸਾਨੂੰ ਆਪਣੀਆਂ ਛੋਟੀਆਂ ਵਿਰੋਧਤਾਵਾਂ, ਕੋਈ ਵੀਰ ਕਿਸੇ ਸੰਪਰਦਾ ਨਾਲ ਸੰਬੰਧ ਰੱਖਦਾ ਹੈ, ਕੋਈ ਜਥੇ ਨਾਲ ਸੰਬੰਧ ਰੱਖਦਾ ਹੈ, ਕੋਈ ਮਿਸ਼ਨਰੀ ਕਾਲਜ ਨਾਲ ਸੰਬੰਧ ਰੱਖਦਾ ਹੈ, ਸਾਰੇ ਵੀਰਾਂ ਨੂੰ ਆਪਸੀ ਵਿਰੋਧ ਦੇ ਮੁੱਦੇ ਲਾਂਭੇ ਛੱਡ ਕੇ ਸਾਂਝੇ ਮੁੱਦੇ ਤੇ ਇੱਕ ਹੋਣਾ ਪਵੇਗਾ ਕਿ ਕੌਮ ਦੇ ਉੱਪਰ ਵਾਪਰਿਆ ਸੰਤਾਪ ਹੈ, ਉਹਦਾ ਚਿੰਤਨ ਕਰਕੇ ਅਸੀਂ ਕੌਮੀ ਭਵਿੱਖ ਦੀ ਜਿਹੜੀ ਨੀਤੀ ਹੈ ਉਹ ਘੜਨੀ ਹੈ ਜੀ। ਸੋ ਉਮੀਦ ਇਹੀ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਜਿਹੜੀ ਹੈ ਇੱਕ ਕੌਮੀ ਜਿਹੜੀ ਚੇਤਨਾ ਆ ਉਹ ਸਾਰਿਆਂ ਦੀ ਸਾਂਝੀ ਹੋਵੇ, ਇਕਜੁੱਟਤਾ ਬਣੇ, ਉਹ ਜ਼ਰੂਰ ਬਣੇ। ਤੇ ਆਪਾਂ ਹੁਣ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਡਾ ਕੀ ਜਿਹੜਾ ਸੰਦੇਸ਼ ਰਹੇਗਾ ਓਵਰਆਲ ਲਿਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਸਮੂਹ ਸਿੱਖ ਭਾਈਚਾਰੇ ਨੂੰ? ਤੁਹਾਡਾ ਕੀ ਸੰਦੇਸ਼ ਰਹੇਗਾ ਜਿਹੜਾ ਆਪਣੇ ਜੂਨ 84 ਦਾ ਜਿਹੜਾ ਘੱਲੂਘਾਰਾ ਵਾਪਰਿਆ, ਉਸ ਤੋਂ ਆਪਾਂ ਕੀ ਸਬਕ ਲੈ ਸਕਦੇ ਹਾਂ ਤੇ ਆਪਾਂ ਕਿੱਧਰ ਨੂੰ ਤੁਰਦੇ ਜਾ ਰਹੇ ਹਾਂ, ਕਿੱਧਰ ਨੂੰ ਜਾਈਏ? ਵੀ ਜੀ, ਮੇਰੇ ਖਿਆਲ ਦੇ ਨਾਲ ਮੈਂ ਬਿਲਕੁਲ ਕਹਿ ਸਕਦੇ ਹੋ ਕਿ ਇੰਨੀ ਸਮਰੱਥਾ ਨਹੀਂ ਰੱਖਦਾ ਕੌਮ ਨੂੰ ਸੰਦੇਸ਼ ਦੇ ਸਕਾਂ, ਪਰ ਇੱਕ ਬੇਨਤੀ ਜਾਂ ਇੱਕ ਜੋਦੜੀ ਕਹਿ ਸਕੋ ਇਹ ਕਰੂੰਗਾ ਜੀ ਜ਼ਰੂਰ ਕਿ ਜਦੋਂ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਹੁੰਦੀਆਂ ਨੇ ਜੀ, ਉਹਨਾਂ ਪਾਲਿਸੀਆਂ ਦੇ ਵਿੱਚ ਤਿੰਨ ਗੱਲਾਂ ਹੁੰਦੀਆਂ ਨੇ ਕਿ ਕੌਮ ਦਾ ਜਿਹੜਾ ਚੇਤਨਤਾ ਦਾ ਮਰਕਜ਼ ਹੈ ਉਹਨੂੰ ਡੀਕਨਸਟਰਕਟ ਕੀਤਾ ਜਾਵੇ, ਉਹਨੂੰ ਤੋੜਿਆ ਜਾਵੇ ਜੀ, ਜਾਂ ਫਿਰ ਐਮਰਜੈਂਸ ਉਹਦੇ 'ਚ ਘੁਸਪੈਠ ਕੀਤੀ ਜਾਵੇ ਜੀ, ਤੇ ਜਾਂ ਫਿਰ ਉਸ ਚੇਤਨਤਾ ਦੇ ਜਿਹੜੇ ਥੰਮ ਨੇ ਰਾਜਨੀਤਿਕ ਦਾਇਰੇ ਉਹਨਾਂ ਨੂੰ ਖਤਮ ਕੀਤਾ ਜਾਵੇ ਜੀ। ਇਸ ਵੇਲੇ ਸਾਡੇ ਤੇ ਸਭ ਕੁਝ ਵਾਪਰ ਰਿਹਾ, ਇਤਿਹਾਸ ਦੀ ਤੋੜ ਮਰੋੜ ਕਰਕੇ ਐਮਰਜੈਂਸ ਹੋ ਰਹੀ ਹੈ ਜੀ, ਅਕਾਲ ਤਖਤ ਸਾਹਿਬ ਵਾਂਗ ਚੇਤਨਤਾ ਤੇ ਮਰਕਜ਼ ਤੇ ਸਿਧਾਂਤ ਜਿਹੜੇ ਨੂੰ ਢਾਏ ਜਾ ਰਹੇ ਨੇ ਜੀ, ਤੇ ਸਾਡੀ ਰਾਜਨੀਤੀ ਦੀ ਜਿਹੜੀ ਘੁਸਪੈਠ ਹੈ ਉਹਨੇ ਸਾਡੀ ਰਾਜਨੀਤਿਕ ਲੀਡਰਸ਼ਿਪ ਨੂੰ ਧਰਮ ਦੇ ਅਸੂਲਾਂ ਤੋਂ ਲਾਂਭੇ ਕਰ ਦਿੱਤਾ ਹੈ। ਤੇ ਜਦੋਂ ਤਿੰਨੇ ਹਮਲੇ ਹੋ ਰਹੇ ਨੇ, ਜਿਹਨੂੰ ਅਸੀਂ ਕਹਿੰਦੇ ਕਿ ਇੱਕ ਏਸ਼ੀਅਨ ਫਿਨਾਮਿਨਾ ਹੈ, ਇੱਕ ਟਰਕਿਸ਼ ਫਿਨਾਮਿਨਾ ਹੈ, ਇੱਕ ਵਾਈਟ ਹਾਊਸ ਫਿਨਾਮਿਨਾ ਹੈ, ਕਿ ਉਹ ਜਿੱਥੋਂ ਵੀ ਚੇਤਨਤਾ ਪੈਦਾ ਹੋ ਰਹੀ ਹੈ ਉਹ ਸਟਰਕਚਰ ਜਿਹੜਾ ਉਹਨੂੰ ਤੋੜ ਦਿਓ, ਢਾਂਚੇ ਨੂੰ ਤੋੜ ਦਿਓ ਜੀ। ਤੇ ਜਦੋਂ ਕੌਮ ਦਾ ਢਾਂਚਾ ਹੀ ਟੁੱਟ ਰਿਹਾ ਹੈ ਤੇ ਅਜੇ ਵੀ ਨਹੀਂ ਇਕੱਠੇ ਹੋਣਾ, ਤਾਂ ਫਿਰ ਤਾਂ ਬਦਕਿਸਮਤੀ ਕਹਿ ਸਕਦਾ ਤੇ ਸੰਦੇਸ਼ ਦੇ ਨਹੀਂ ਸਕਦਾ। ਬੇਨਤੀ ਕਰ ਸਕਦਾ ਹੈ ਕਿ ਸਾਨੂੰ ਗੁਰੂ ਪਾਤਸ਼ਾਹ ਦੀ ਰਹਿਨੁਮਾਈ ਤੇ ਚੱਲਦੇ ਹੋਏ ਇੱਕ ਗੱਲ ਨੂੰ ਆਪਣੇ ਹਿਰਦੇ 'ਚ ਵਸਾਉਣਾ ਪਏਗਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਗਾਈ।
ਜੀ ਬਿਲਕੁਲ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ। ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਆ ਕੇ ਜੁੜੇ, ਆਪਣੇ ਵਡਮੁੱਲੇ ਵਿਚਾਰ ਜਿਹੜੇ ਆ ਤੁਸੀਂ ਸਾਡੇ ਨਾਲ ਜਿਹੜੇ ਆ ਜੀ ਸਾਂਝੇ ਕੀਤੇ ਆ, ਅਤੇ ਉਮੀਦ ਕਰਦਾ ਕਾਫੀ ਜਿਹੜੇ ਸਾਡੇ ਸਰੋਤੇ ਕਈਆਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਉਹ ਵੀ ਦੂਰ ਹੋਏ ਹੋਣਗੇ, ਅਤੇ ਇਸ ਚੀਜ਼ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।